ਗਲਾਸ ਜਿਹੜੀਆਂ ਸਾਰੀਆਂ ਸਮਾਨ ਜਿਹੜਾ ਉਹੋ ਜਿਹੀਆਂ ਚੀਜ਼ਾਂ ਪਈਆਂ ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਸਿਰਫ ਅਸੀਂ ਦੇਖੀਆਂ ਜ਼ਰੂਰ ਆ, ਅੱਜ ਅਸੀਂ ਨਾਂ ਵੀ ਭੁੱਲ ਚੁੱਕੇ ਆ। ਆ ਮੈਨੂੰ ਲੱਗਦਾ ਵੀ ਉਹਦੇ ਜਿਹੜੇ ਕੀ ਕਹਿੰਦੇ ਹੁੰਦੇ ਹੁਣ ਮੈਂ ਤਾਂ ਨਾਮ ਨਹੀਂ ਯਾਦ ਹੁੰਦਾ। ਇਹ ਟਿੰਡਾਂ ਦੇ ਵਿੱਚ ਹਾਂ ਹਾਂਜੀ ਇਹ ਟਿੰਡਾਂ ਦੀ ਇੱਕ ਮਾਲ ਹੁੰਦੀ ਜਿਵੇਂ 100 150 ਜਿਵੇਂ ਪਾਣੀ ਦੀ ਡੰਗਾਈ ਸੀ ਉਵੇਂ ਇੱਕ ਲੰਮੀ ਟਿੰਡਾਂ ਦੀ ਮਾਲ ਹੁੰਦੀ ਸੀ। ਕਹਿੰਦੇ ਜੱਟ ਜ਼ਮੀਨ ਨਾਲ, ਜ਼ਮੀਨ ਸੰਦ ਨਾਲ ਤੇ ਸੰਦ ਸੰਭਾਲ ਨਾਲ। ਆ ਫੱਟੀ ਆ ਵੀਰੋ ਜਿਹੜੀ ਆਪਾਂ 35 ਅੱਖਰੀ ਤੇ ਲਿਖੀ ਹੋਈ ਆ, ਗੁਰਮੁਖੀ ਲਿਖੀ ਹੋਈ ਆ। ਸੋ ਕਲਮ ਤੇ ਦਵਾਤ ਆ ਕਲਮ ਹੈ। ਤੇ ਮੈਨੂੰ ਕੰਗਾਂ ਨੇ ਪਿੰਡ 'ਚ ਵੀ ਕਿ ਮੈਨੂੰ ਇੱਕ ਦੋ ਬੰਦੇ ਮਿਲੇ, ਮੈਂ ਗੱਡਾ ਲੈ ਕੇ ਥੋੜਾ ਕੰਮ ਸੀ ਉਹਦਾ ਕਰਨ ਵਾਲਾ, ਉਹਦਾ ਬਾਈ ਮਹਾ ਤੈਨੂੰ ਵਿਅਕਤੀ ਜਦੋਂ ਖੜਾ ਛੜਾ ਫੇਰ ਆ ਗਿਆ। ਇਹ ਸੁਣ ਲਓ ਭਾਈ, ਹੁਣ ਜਿਹੜੀ ਇੱਕ ਰਵਾਇਤ ਬਣੀ ਵੀ ਹੈ ਵੀ ਅਸੀਂ ਗੱਡੀ ਦੇ ਟਾਇਰਾਂ ਤੇ ਪਾਣੀ ਮਾਰੀ ਜੰਨੇ, ਉਹ ਇਹਨਾਂ ਗੱਡਿਆਂ ਤੋਂ ਰਵਾਇਤ ਚੱਲੀ ਸੀ ਵੀ ਭਾਈ ਜਿਹੜੇ ਗੱਡੇ ਤੇ ਸਾਡੀ ਧੀ ਭੈਣ ਦੀ ਡੋਲੀ ਜਾਂਦੀ ਹੈ ਵੀ ਉਹ ਗੱਡੇ ਦਾ ਟਾਇਰ ਚੂੰ ਚੂੰ ਨਾ ਕਰੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਅੱਜ ਜੇ ਆਪਾਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਭਾਈ ਅੱਜ ਦੀ ਪੀੜ੍ਹੀ ਨੂੰ ਜੇ ਪੁੱਛਿਆ ਜਾਵੇ ਕਿ ਤੁਹਾਡਾ ਦਾਦਾ ਕੌਣ ਹੈ, ਪੜਦਾਦਾ ਕੌਣ ਹੈ, ਜਾਂ ਉਸ ਤੋਂ ਪਿੱਛੇ ਜਿਹੜੇ ਲੋਕਾਂ ਦੀ ਜਾਂ ਜਿਨ੍ਹਾਂ ਨੇ ਕਮਾਈ ਕਰਕੇ ਤੁਹਾਨੂੰ ਆਪਣੀ ਜਾਇਦਾਦ ਦਿੱਤੀ ਤਾਂ ਉਹਨਾਂ ਦੇ ਨਾਮ ਨਹੀਂ ਪਤਾ। ਪਰ ਅੱਜ ਅਸੀਂ ਇੱਕ ਅਜਿਹੇ ਸ਼ਖਸ ਨਾਲ ਤੁਹਾਨੂੰ ਮਿਲਾ ਰਹੇ ਹਾਂ ਜਿਹੜਾ ਦਾਦਾ ਹੀ ਨਹੀਂ ਸਗੋਂ ਪਿਛਲੀਆਂ 10 ਪੁਸ਼ਤਾਂ ਤੱਕ ਦੇ ਨਾਮ ਉਹਨਾਂ ਦੇ ਯਾਦ ਹੀ ਨਹੀਂ ਸਗੋਂ ਲਿਖੇ ਹੋਏ ਆ। ਸੋ ਜਿਵੇਂ ਕਿ ਤੁਸੀਂ ਉੱਪਰ ਪੜ੍ਹ ਹੀ ਰਹੇ ਹੋ ਕਿ ਪਿੰਡ ਦੋਦਾ ਦੇ ਵਿੱਚ ਮੌਜੂਦ ਆ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਇਹ ਪਿੰਡ ਪੈਂਦਾ। ਤੇ ਇਸ ਪਿੰਡ ਦੇ ਜਸਕਰਨ ਸਿੰਘ ਤੇ ਉਹਨਾਂ ਦੇ ਪਰਿਵਾਰ ਕੋਲ ਉਹ ਸਾਰੀ ਹਿਸਟਰੀ ਹੈ, ਪੂਰੇ ਪਿੰਡ ਦੀ ਕਹਿ ਸਕਦੇ, ਕਿਉਂਕਿ ਪੱਤੀਆਂ ਨੇ, ਪੱਤੀਆਂ ਦੇ ਵਿੱਚ ਕੌਣ ਕੌਣ ਕਿੱਦਾਂ ਗਿਆ, ਕਿਹਦਾ ਜਨਮ ਕਦੋਂ ਹੋਇਆ, ਜਿੱਥੋਂ ਤੱਕ ਰਿਕਾਰਡ ਰੱਖਣਾ ਸ਼ੁਰੂ ਕੀਤਾ ਤੇ ਅੱਜ ਤੱਕ ਦਾ। ਤੇ ਹੁਣ ਵੀ ਅੱਗੇ ਜਿਹੜਾ ਬੱਚਾ ਇਹਨਾਂ ਦੇ ਖਾਨਦਾਨ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਅੱਗੇ ਪੈਦਾ ਹੁੰਦਾ ਤਾਂ ਉਹਦੀ ਨਾਮ ਆ ਜਿਹੜਾ ਇੱਥੇ ਦਰਜ ਕਰ ਦਿੱਤਾ ਜਾਂਦਾ। ਇੱਕ ਵਾਰੀ ਸੋਚ ਕੇ ਜ਼ਰੂਰ ਦੱਸੋ ਕਿ ਕਿੰਨੇ ਕੁ ਇਹੋ ਜਿਹੇ ਪੰਜਾਬ ਦੇ ਪਰਿਵਾਰ ਨੇ ਜਿਨ੍ਹਾਂ ਕੋਲ ਇਹ ਰਿਕਾਰਡ ਪਿਆ। ਕੱਲਾ ਇਹ ਰਿਕਾਰਡ ਹੀ ਨਹੀਂ, ਹੋਰ ਵੀ ਬਹੁਤ ਕੁਝ ਦਿਖਾਵਾਂਗੇ ਤੇ ਇਸ ਵੀਡੀਓ ਨਾਲ ਜੁੜੇ ਰਹੋ। ਤੁਹਾਨੂੰ ਹੋਰ ਵੀ ਅਜਿਹੇ ਜਿਹੀਆਂ ਚੀਜ਼ਾਂ ਦਿਖਾਵਾਂਗੇ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕੋਈ ਬੰਦਾ ਇਹਨਾਂ ਚੀਜ਼ਾਂ ਨੂੰ ਵੀ ਸਾਂਭੀ ਬੈਠਾ। ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਜਸਕਰਨ ਸਿੰਘ ਜੀ, ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਜੀ ਧੰਨ। ਜਸਕਰਨ ਜੀ, ਅੱਜ ਜੇ ਨੌਜਵਾਨਾਂ ਨੂੰ ਪੁੱਛ ਲਈਏ ਭਾਈ ਤੇਰੇ ਦਾਦੇ ਦਾ ਨਾਂ ਕੀ ਹੈ ਤੇ ਗਾਂ ਤੇਰੇ ਦਾਦੇ ਦਾ ਪਿਓ ਕੌਣ ਸੀ ਤਾਂ ਪਤਾ ਨਹੀਂ ਹੁੰਦਾ। ਹਾਂਜੀ ਬਿਲਕੁਲ, ਜਦੋਂ ਵੀ ਆਪਾਂ ਕੋਈ ਪੁੱਛਦਾ ਪਹਿਲੀ ਗੱਲ ਤਾਂ ਆਪਾਂ ਵੈਸੇ ਉਲਝ ਜਾਂਦੇ, ਪਤਾ ਨਹੀਂ ਲੱਗਦਾ ਕੀ ਸੀਗਾ। ਫਿਰ ਇਸ ਤੱਕ ਆਪਾਂ ਕਿਉਂਕਿ ਹੁਣ ਸਿਰਫ ਪਿਓ ਤੱਕ ਹੀ ਰਹਿ ਗਿਆ ਜੀ। ਪਿਓ ਤੱਕ, ਹਾਂ। ਦਾਦੇ ਵਾਲਾ ਵੀ ਹੁਣ ਕਿਉਂਕਿ ਆਪਣੇ ਕੋਲ ਲਿਖਤ ਪੜ੍ਹ ਜਾਂ ਬਹੁਤ ਘੱਟ ਹੁੰਦਾ, ਕੋਈ ਜ਼ਮੀਨ ਤੇ ਪਲਾਜੇ ਬਹੁਤ ਘੱਟ ਹੁੰਦਾ। ਹਾਂਜੀ। ਫਿਰ ਦਾਦੇ ਤੱਕ ਹੀ ਰਹਿ ਗਿਆ। ਇੰਨਾ ਆਪਾਂ ਪਿੱਛੇ ਜਾਣ ਕਿਉਂਕਿ ਸਿਸਟਮ ਹੀ ਆਪਾਂ ਇਹੋ ਜਿਹੇ ਚ ਆ ਗਏ ਆ, ਜੋਗਜੀਕਲ ਇਹੋ ਜਿਹੇ ਚ ਆ ਗਏ, ਬਿਲਕੁਲ ਨਹੀਂ ਯਾਦ ਰਹਿੰਦਾ ਆਪਾਂ। ਪਰ ਤੁਸੀਂ ਇਹ ਸਾਰਾ ਰਿਕਾਰਡ ਫਿਰ ਮੇਨਟੇਨ ਕਿਵੇਂ ਰੱਖਿਆ? ਜਿਵੇਂ ਹੁਣ ਆਪਾਂ ਜੇ ਬਾਬੇ ਦੋਦੇ ਦੀ ਗੱਲ ਕਰੀਏ ਤਾਂ ਉਹ ਮੈਨੂੰ ਲੱਗਦਾ ਬਹੁਤ ਪੀੜ੍ਹੀਆਂ ਪਿੱਛੇ ਆ ਤੁਹਾਡੇ ਤੋਂ। ਮੈਂ ਦੋਦੇ ਦੀ 10ਵੀਂ ਪੀੜ੍ਹੀ ਚ ਹਾਂ ਜੀ। ਹਾਂ, ਪਰ 10ਵੀਂ ਪੀੜ੍ਹੀ ਤੇ ਉਦੋਂ ਬਾਅਦ ਤੁਸੀਂ ਰਿਕਾਰਡ ਫਿਰ ਲਿਆ ਕਿਵੇਂ, ਬਣਾਇਆ ਕਿਵੇਂ? ਜਿਹੜਾ ਤਾਂ ਸਾਨੂੰ ਪਿੰਡ ਦੇ ਵਿੱਚ ਗੈਲੇ ਕਹਿੰਦੇ ਜੀ, ਗੈਲਾ ਸਿੰਘ ਸੀ ਜਿਹੜਾ, ਉਹ ਮੇਰੇ ਗੈਲੇ ਦੇ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਬਾਬਾ ਲੱਗੇ। ਉਦੋਂ ਪਹਿਲਾਂ ਨਾਮ ਇਕੱਲੇ ਹੁੰਦੇ ਸੀ, ਉਦੋਂ ਮੈਂ ਗੈਲਾ ਹੀ ਸੀਗਾ ਜੀ। ਤੇ ਮੇਰੇ ਦਾਦਾ ਜੀ ਨਾਂ ਸੀਗਾ ਬਖਤੌਰ ਸਿੰਘ, ਪੜਦਾਦਾ ਜੀ ਦਾ ਨਾਂ। ਉਹਨਾਂ ਦੇ ਜਿਹੜੇ ਪੜਦਾਦਾ ਜੀ ਸੀਗੇ ਮੇਰੇ ਬਖਤੌਰ ਸਿੰਘ ਤੇ ਪੜਦਾਦਾ ਜੀ ਦੇ, ਉਹਦਾ ਨਾਂ ਸੀ ਗੈਲਾ। ਉਸ ਤੱਕ ਤਾਂ ਮੈਨੂੰ ਸਾਰਾ ਆਪਣੇ ਪਤਾ ਸੀ, ਘਰੇ ਪਾਪੇ ਹੁੰਦੇ ਲਿਖਿਆ ਹੋਇਆ ਸੀਗਾ ਡਾਇਰੀ ਤੇ ਨੋਟ। ਅੱਛਾ, ਪਹਿਲਾਂ ਲਿਖਿਆ ਹੋਇਆ ਸੀ? ਲਿਖਿਆ ਸੀ, ਹਾਂਜੀ। ਉਸ ਤੋਂ ਬਾਅਦ ਫਿਰ ਮੈਨੂੰ ਕਈਆਂ ਨੇ ਦੱਸਿਆ ਵੀ ਸਾਡੇ ਪਿੰਡ ਦੇ ਵੀ ਕਈ ਜਿਹੜੇ ਬੰਦੇ ਜਿਹਨਾਂ ਨੂੰ ਪਤਾ ਰਿਕਾਰਡ ਇਹਨਾਂ ਕੋਲ ਸਾਰਾ ਇਕੱਠਾ ਕੀਤਾ ਵਾ, ਉਹਨਾਂ ਨੇ ਦੱਸਿਆ ਵੀ ਸਾਡੇ ਆਪਣੇ ਪਟਵਾਰਖਾਨੇ ਦੇ ਇਸ ਤਰ੍ਹਾਂ ਵੀ ਉਰਦੂ ਦੇ ਵਿੱਚ ਪੁਰਾਣਾ ਰਿਕਾਰਡ ਵੀ ਹੈਗਾ ਉੱਤੇ। ਉਹ ਮੈਂ ਇੱਕ ਦੋ ਵਾਰੀ ਪਟਵਾਰੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਜਾ ਕੇ ਉਹਨਾਂ ਨੇ ਕੋਈ ਗੱਲ, ਉਹਨਾਂ ਨੇ ਫਿਰ ਸਾਰਾ ਮੈਨੂੰ ਦੁੱਧ ਤੱਕ ਸਾਰਾ ਦਿੱਤਾ। ਇਹ ਜਿਵੇਂ ਦੁੱਧ ਲੱਗੇ ਬਣੇ ਪੱਤੀਆਂ ਹੋਊਗਾ ਸਾਰਾ ਆਪਾਂ ਕੱਢਦੇ, ਕਿਉਂਕਿ ਸਾਰੇ ਫਿਰ ਪਿੰਡ ਦਾ ਤਾਂ ਬਹੁਤ ਵੱਡਾ ਬਣ ਜਾਂਦਾ। ਅੱਛਾ, ਆਪਣੇ ਪੱਤੀ ਦਾ ਕੱਢ ਲਿਆ ਤੁਸੀਂ? ਆਪਣੇ ਪੱਤੀ ਦਾ ਤੇ ਉਦੋਂ ਆਪਣੇ ਖਾਣ ਦਾ ਕਰੀਆ ਬਸ ਸਾਰਾ ਕੱਢ ਲਿਆ। ਹਾਂਜੀ, ਉਹ ਕੱਢ ਕੇ ਆਪਾਂ ਸਾਰਾ ਬਣਾ। ਤੇ ਅੱਗੇ ਆਪਾਂ ਗੱਲ ਕਰਦੇ ਕਿ ਤੁਹਾਡੇ ਕੋਲੇ ਜਿਹੜੇ ਪੁਰਾਣੇ ਖੇਤੀਬਾੜੀ ਵਾਲੇ ਜਿਹੜੇ ਸੰਦ ਸੰਦੇੜੇ ਨੇ, ਜਿਵੇਂ ਆਪਾਂ ਗ੍ਰਾਮੋਫੋਨ ਦੀ ਗੱਲ ਕਰਦੇ ਆ, ਬਹੁਤ ਪੁਰਾਣਾ। ਅੱਜ ਇਹਦੀ ਸ਼ਿੰਗਾਰ ਤਾਂ ਜ਼ਰੂਰ ਬਣ ਗਏ ਆ ਪਰ ਲੋਕਾਂ ਨੇ ਪੁਰਾਣੇ ਸਾਂਭੇ ਨਹੀਂ।
ਹਾਂਜੀ ਹਾਂਜੀ ਪਹਿਲਾਂ ਮਤਲਬ ਜਿਵੇਂ ਹੁਣ ਨਵੇਂ ਯੁੱਗ 'ਚ ਆਪਾਂ ਆਈ ਜੰਨੇ ਤੇ ਪੁਰਾਣੀ ਚੀਜ਼ਾਂ ਆਪਾਂ ਛੱਡੀ ਜੰਨੇ ਇਹ ਮਤਲਬ ਉਸ ਟਾਈਮ ਜਿਵੇਂ ਅੰਗਰੇਜ਼ਾਂ ਦੀ ਬਣਾਈ ਤਕਨੀਕ ਸੀਗੀ ਫਿਰ ਉਹ ਉਸ ਤੋਂ ਬਾਅਦ ਜਿਵੇਂ ਉਹ ਵਾਪਸ ਚਲੇ ਗਏ ਉਵੇਂ ਫਿਰ ਆਪਣੇ ਲੋਕ ਸੁਣਦੇ ਸੀਗੇ ਜਿਵੇਂ ਇੱਕ ਬੰਦੇ ਨੇ ਕਿਸੇ ਨੇ ਵੀ ਲਿਆਂਦਾ ਉਹਨੇ ਲਾ ਦੇਣਾ ਤੇ ਪਿੰਡ ਦੇ ਵਿੱਚ 10-15 ਬੰਦੇ ਅੱਗੇ ਇਕੱਠੇ ਹੋ ਕੇ ਬਹਿ ਜਾਂਦੇ ਸੀ ਤੇ ਰਿਕਾਰਡ ਚੱਲੀ ਜਾਂਦੇ ਸੀ, ਨਜ਼ਾਰੇ ਲੈਂਦੇ ਸੀ। ਉਸ ਤੋਂ ਬਾਅਦ ਫਿਰ ਕੀ ਆ ਗਿਆ, ਫਿਰ ਨਵੇਂ ਯੁੱਗ ਆ ਗਿਆ, ਫਿਰ ਉਸ ਤੋਂ ਬਾਅਦ ਇਹ ਇਲੈਕਟ੍ਰੋਨਿਕ ਮਸ਼ੀਨਾਂ ਆ ਗਏ, ਫਿਰ ਇਹਦੇ ਆ ਗਿਆ, ਫਿਰ ਇਹਨਾਂ ਦਾ ਵੀ ਉਸ ਤੋਂ ਫਿਰ ਕੈਸਟਾਂ ਵਾਲਾ ਯੁੱਗ ਆ ਗਿਆ ਜੀ। ਫਿਰ ਹੌਲੀ ਹੌਲੀ ਸੀੜੀਆਂ ਚਿੱਪਾਂ ਤੇ ਆ ਗਏ ਤੇ ਹੁਣ ਤਾਂ ਸਿੱਧਾ YouTube ਤੇ ਚੱਲਦਾ ਕੰਮ। ਹੁਣ ਤਾਂ ਨਾ ਕੋਈ ਚਿੱਪ ਰਹੇਗੀ, ਨਾ ਸੀਡੀ ਰਹੇਗੀ, ਨਾ ਕੈਸਟ ਰਹੇਗੀ, ਬਿਲਕੁਲ ਹੀ ਖਤਮ ਹੋ ਗਿਆ। ਤੇ ਅੱਗੇ ਆ ਭਾਂਡੇ ਆ ਦੋਸਤੋ, ਕੰਗਣੀ ਵਾਲੇ ਗਲਾਸ ਅੱਗੇ ਕਹਿੰਦੇ ਸੀ ਵੀ ਸਗਣਾ ਤੇ ਕੰਗਣੀ ਵਾਲੇ ਗਲਾਸ ਦਿੰਦੇ ਸੀ, ਤੇ ਆ ਹੁੰਦਾ ਉਹ ਕੰਗਣੀ ਵਾਲਾ ਗਲਾਸ। ਇਹ ਸਾਰੇ ਨਾ ਜਿਵੇਂ ਦੇਖੋ ਮੁਸਲਮਾਨ ਕਾਰੀਗਰਾਂ ਦੇ ਬਣੇ ਹੋਏ ਆ, ਇਹ ਸਾਰੇ ਹੱਥੀਂ ਬਣਾਉਂਦੇ ਸੀ ਉਹ। ਉਹਨਾਂ ਦੇ ਉੱਤੇ ਆ ਜਿਵੇਂ ਮਸੀਤਾਂ ਉਹਨਾਂ ਦੀਆਂ ਜਾਂ ਅਲੱਗ-ਅਲੱਗ ਉਹਨਾਂ ਦੀ ਆਦੀ ਮਤਲਬ ਨਿਸ਼ਾਨਦੇਹੀ ਉਹਨਾਂ ਬਣਾਏ ਤੇ। ਹਾਂਜੀ ਹਾਂਜੀ ਪਿੱਤਲ ਦੀਆਂ ਗੜਬੀਆਂ, ਬਾਟੀਆਂ, ਬਾਟੇ, ਹਾਂਜੀ ਹਾਂਜੀ ਹਨਾ ਇਹ ਸਾਰੇ ਆ ਗਏ। ਇਹ ਜਿਵੇਂ ਆਪਣੇ ਹੋ ਗਏ ਤਾਂ ਪਿੱਤਲ ਦੇ ਹੋ ਗਏ ਜੀ, ਇਹ ਤਾਂਬੇ ਦੇ ਹੋ ਗਏ, ਇਹ ਕਾਂਸੀ ਦੇ ਭਾਂਡੇ ਜੀ। ਅੱਛਾ ਕਾਂਸੀ, ਮੈਂ ਪਹਿਲੀ ਵਾਰੀ ਦੇਖ ਰਿਹਾ ਜੀ ਵੀ ਕਾਂਸੀ ਦੇ ਭਾਂਡੇ ਕਿਹੜੇ। ਆਹ ਦੇਖ ਲਓ ਦੋਸਤੋ, ਏਦਾਂ ਦੀ ਹੁੰਦੀ ਹੈ ਕਾਂਸੀ। ਇਹ ਕਾਂਸੀ ਦਾ ਥਾਲ। ਕਾਂਸੀ ਥੋੜੀ ਜਿਹੀ ਮਤਲਬ ਅੱਜ ਵੀ ਤਾਂਬੇ ਨਾਲੋਂ ਤੇ ਆਪਣੇ ਇਹਦੇ ਨਾਲੋਂ ਕਾਫੀ ਮਹਿੰਗੀ ਹੈ। ਇਹ ਕਾਂਸੀ ਦੇ ਭਾਂਡੇ ਜਿਹੜੇ ਆਏ ਗਏ ਖਾਸ ਜਿਹੜੇ ਆਪਣੇ ਰਿਸ਼ਤੇਦਾਰ ਪ੍ਰਾਹੁਣੇ ਹੁੰਦੇ ਉਹਨਾਂ ਨੂੰ ਖਵਾਈ ਜਾਂਦੀ ਸੀ। ਮਤਲਬ ਪ੍ਰਾਹੁਣੇ ਧਰਾਉਣੇ ਨੂੰ ਇੱਥੇ ਰੋਟੀ ਪਾਣੀ ਕਾਂਸੀ ਦੇ ਭਾਂਡੇ ਜੀ ਦਿੰਦੇ ਸੀ। ਪਹੁੰਚਣ ਦੀ ਗੱਲ ਕਰ ਹੁਣ ਜੇ ਕਰੋਕਰੀ ਆਪਾਂ ਵਧੀਆ ਮੰਨਦੇ ਜਾਂ ਕੁਝ ਹੋਰ ਚੀਜ਼ਾਂ ਮੰਨਦੇ ਉਸ ਤਰ੍ਹਾਂ ਵਧੀਆ ਹੁੰਦਾ ਸੀ। ਉਸ ਤੋਂ ਬਾਅਦ ਫਿਰ ਪਿੱਤਲ ਦੇ ਭਾਂਡੇ ਆਮ ਘਰਾਂ 'ਚ ਵਰਤੇ ਜਾਂਦੇ ਸੀ। ਤੇ ਜਿਹੜੇ ਇਹ ਖਾਸ ਕਿਉਂਕਿ ਡਿੱਗਣ ਤੇ ਤਿੜਕ ਜਾਂਦੇ ਸੀ, ਕਾਂਸੀ ਨੂੰ ਬਹੁਤ ਸੰਭਾਲ ਕੇ ਰੱਖਿਆ। ਜਿਵੇਂ ਅੱਜ ਕੰਚ ਦੇ ਭਾਂਡੇ ਆਪਾਂ ਰੱਖ ਲਈਏ। ਅੱਛਾ ਇਹ ਵੀ ਇਹਦੇ 'ਚ ਹੈਗਾ। ਖਾਲੀ ਨਾ ਪੱਤਲੇ ਸਿੱਟ ਦੇਂਗੇ ਜੇ ਤੇੜ ਪੈ ਜੂਗੀ, ਕਰੈਕ ਹੋ ਜੂਗੀ। ਅੱਛਾ ਜੀ, ਹਾਂ ਕਾਂਸੀ ਇਸ ਤਰ੍ਹਾਂ ਦੀ ਉੱਪਰ ਇੱਕ ਵਾਰੀ ਕੈਮਰਾਮੈਨ ਵੀਰ ਨੂੰ ਜ਼ਰੂਰ ਕਹੂੰਗਾ ਕਿ ਆ ਘੋੜੇ ਦੀ ਕਾਠੀ ਹੈ, ਤੇ ਉਦੋਂ ਬਾਅਦ ਆ ਪੁਰਾਣਾ ਜਿੰਦਰਾ, ਚਾਬੀ ਤੇ ਹੋਰ ਵੀ ਕੀ ਕੁਛ ਹੈ, ਜਿਹੜੀਆਂ ਸਾਰੀਆਂ ਸਮਾਨ ਜਿਹੜਾ ਉਹੋ ਜਿਹੀਆਂ ਚੀਜ਼ਾਂ ਪਈਆਂ ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਸਿਰਫ ਅਸੀਂ ਦੇਖੀਆਂ ਜ਼ਰੂਰ ਆ, ਅੱਜ ਅਸੀਂ ਨਾਂ ਵੀ ਭੁੱਲ ਚੁੱਕੇ ਆ। ਆ ਉੱਠ ਦੀ ਕਾਠੀ ਹੈ ਜੀ। ਹਾਂਜੀ ਉੱਠ ਦੀ ਕਾਠੀ ਹੈ। ਪੁਰਾਣਾ ਕਹਿੰਦੇ ਜੀ ਇਹਦੇ ਦੋ ਬੰਦੇ ਮਤਲਬ ਉੱਠ ਜਦੋਂ ਸਵਾਰੀ ਕਰਦੇ ਇਸ ਤੇ ਬੈਠਦੇ ਸੀਗੇ। ਠੀਕ ਹੈ ਜੀ, ਇੱਕ ਅੱਗੇ ਬੰਦਾ ਇੱਕ ਪਿੱਛੇ ਬੰਦਾ ਸੀ। ਇਹ ਵੀ ਜਦੋਂ ਵੀ ਮਤਲਬ ਵੀ ਕੋਈ ਵੀ ਮੁੰਡਾ ਆਪਣੀ ਭੈਣ ਨੂੰ ਲੈ ਕੇ ਆਉਂਦਾ ਸੀਗਾ ਤੇ ਉਹਨੂੰ ਅੱਗੇ ਬਿਠਾ ਕੇ ਲਿਆਉਂਦਾ ਸੀਗਾ, ਤੇ ਸਾਰੇ ਮਤਲਬ ਦੂਰ ਦੇਖਣ ਨੂੰ ਪਤਾ ਲੱਗ ਜਾਂਦਾ ਸੀ ਵੀ ਆਪਦੀ ਭੈਣ ਨੂੰ ਲੈ ਕੇ ਆ ਰਿਹਾ। ਕੋਈ ਉਸ ਤਰ੍ਹਾਂ ਮਤਲਬ ਟੀਚਰ ਕਹ ਲੋ ਜਾਂ ਮਜ਼ਾਕ ਨਹੀਂ ਕਰਦਾ ਸੀ। ਜਦੋਂ ਆਪਦੀ ਘਰ ਨੂੰ ਲੈ ਕੇ ਆਉਂਦਾ ਸੀ ਉਹ ਮਗਰਲੇ ਪਾਸੇ ਬਿਠਾ ਕੇ ਲਿਆਉਂਦਾ ਸੀਗਾ। ਆ ਗੱਲ ਬੜੀ ਸੋਹਣੀ ਲਿਖੀ ਆ, ਨੀ ਭਾਬੀ ਮੇਰਾ ਵਿਆਹ ਕਰਵਾ ਦੇ, ਵੱਜ ਨਾ ਜਾਵੇ ਠੱਗੀ, 100 ਘੋੜਿਆਂ ਤੇ ਜੰਜ ਲੈ ਜਾਊਂਗੀ, ਤੇਰੇ ਹੇਠਾਂ ਬੱਗੀ, ਵੀਰ ਮੇਰੇ ਦੇ ਗਲ ਨੂੰ ਕੈਠਾ, ਨੀ ਤੈਨੂੰ ਫੁੱਲ ਸੱਗੀ, ਮਿੰਨਤਾਂ ਕਰਦੇ ਦੀ ਦਾੜੀ ਹੋ ਗਈ ਬੱਗੀ। ਇਹ ਪੁਰਾਣੇ ਗੀਤ ਹੈ ਜਿਹੜੇ ਮੈਨੂੰ ਲੱਗਦਾ ਇਹ ਵੀ ਅੱਜ ਕੱਲ ਕਿੱਥੇ ਰਹਿ ਗਏ। ਮਤਲਬ ਇਹ ਦਿਓਰ ਭਰਜਾਈ ਦਾ ਇੱਕ ਕਹਿ ਲਓ ਨਾ ਰਿਸ਼ਤੇ ਦਾ ਵਿੱਚ ਜਿਹੜੀ ਇੱਕ ਮਿਠਾਸ ਸੀ, ਮਿਹਣੋ ਮਿਹਣੀ ਹੋਣਾ, ਉਹ ਗੱਲਾਂ ਬਾਤਾਂ ਹਨ। ਅੱਗੇ ਗੱਲ ਕਰਦੇ ਆ ਮੈਨੂੰ ਲੱਗਦਾ ਵੀ ਉਹਦੇ ਜਿਹੜੇ ਕੀ ਕਹਿੰਦੇ ਹੁੰਦੇ, ਹੁਣ ਮੈਨੂੰ ਨਾਮ ਹੀ ਨਹੀਂ ਯਾਦ ਹੁੰਦਾ। ਇਹ ਟਿੰਡਾਂ ਦੇ ਵਿੱਚ ਹਾਂਜੀ ਇਹ ਟਿੰਡਾਂ ਦੀ ਇੱਕ ਮਾਲ ਹੁੰਦੀ ਜਿਵੇਂ 100-150 ਜਿਵੇਂ ਪਾਣੀ ਦੀ ਡੰਗਾਈ ਸੀ ਉਵੇਂ ਇੱਕ ਲੰਮੀ ਟਿੰਡਾਂ ਦੀ ਮਾਲ ਹੁੰਦੀ ਸੀ। ਇੱਕ ਪਾਸੇ ਭਰੀ ਜਾਂਦੀ, ਇੱਕ ਪਾਸੇ ਖਾਲੀ ਰਹਿੰਦੀ। ਇਹ ਸਾਰੀ ਮਤਲਬ ਹੱਥੀ ਬਣੀ ਹੈ ਉਸ ਟਾਈਮ। ਕਹਿੰਦੇ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ, ਆਉਣ ਕੂੰਜਾ ਦੇਣ ਬੱਚੇ, ਨਦੀ ਨਹਾਉਣ ਚੱਲੀਆਂ, ਬਾਤਾਂ ਪਾਉਂਦੇ ਸੀ ਸਾਰੀਆਂ ਚੀਜ਼ਾਂ। ਆ ਜਿੰਦਰਾ ਆ ਗਿਆ ਦੋਸਤੋ, ਤੇ ਬੋਤੇ ਦੀ ਮੁਹਾਰ ਹਨਾ। ਇਹ ਜਦੋਂ ਮਤਲਬ ਆਪਣੇ ਮੇਲੇ ਤੇ ਜਾਂਦੇ ਸ਼ਿੰਗਾਰ ਕੁੱਠਾਂ ਨੂੰ ਉਹਦੇ ਮੁਹਾਰਾਂ ਪਾਉਂਦੇ ਸੀ। ਇੱਧਰ ਇੱਕ ਗੱਲ ਬਹੁਤ ਸੋਹਣੀ ਲਿਖੀ ਹੋਈ ਆ, ਕਹਿੰਦੇ ਜੱਟ ਜ਼ਮੀਨ ਨਾਲ, ਜ਼ਮੀਨ ਸੰਦ ਨਾਲ, ਤੇ ਸੰਦ ਸੰਭਾਲ ਨਾਲ। ਜੱਟ ਉਹੀ ਹੈ ਜਿਹਦੇ ਕੋਲ ਜ਼ਮੀਨ ਆ, ਤੇ ਜ਼ਮੀਨ ਦੇ ਵਿੱਚ ਸੰਦ ਹੋਣਾ ਲਾਜ਼ਮੀ ਹੈ, ਤੇ ਸੰਦ ਜਿਹੜਾ ਬਚਦਾ ਸੰਭਾਲਣਾ ਬਚਦਾ। ਇਸ ਪਰਿਵਾਰ ਦੇ ਇਸ ਖਾਨਦਾਨ ਨੇ ਸੰਭਾਲ ਕੇ ਰੱਖਿਆ ਹੋਇਆ। ਇੱਕ ਹੋਰ ਜਿਹੜੀ ਸਿਫਤ ਹੈ ਮੈਂ ਇਸ ਪਰਿਵਾਰ ਦੀ ਜਿਹੜੀ ਅਸੀਂ ਦੇਖੀ ਆ ਕਰਦੇ ਆ ਕਿ ਇਹ ਸੰਯੁਕਤ ਪਰਿਵਾਰ ਦੇ ਵਿੱਚ ਰਹਿੰਦੇ, ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਆ। ਅੱਜ ਵੀ ਸਾਰੇ ਭਰਾ ਜਾਂ ਕਹਿ ਲਓ ਵੀ ਦਾਦੇ ਤੱਕ ਇਕੱਠੇ ਹੋ ਤੁਸੀਂ। ਸਾਰਾ ਸਭ ਇਕੱਠੇ ਹਾਂ, ਦਾਦੇ ਤੋਂ ਇਕੱਠੇ ਆ। ਤੇ ਪਹਿਲੀ ਵਾਰੀ ਮੈਂ ਇਹੋ ਜਿਹਾ ਪਰਿਵਾਰ ਦੇਖਿਆ, ਕਿਉਂਕਿ ਜੇ ਆਪਾਂ ਘਰ ਦੀ ਗੱਲ ਕਰੀਏ ਤਾਂ ਘਰ ਦੇ ਵਿੱਚ ਅੱਗ ਇੱਕੋ ਹੀ ਆ, ਤੇ ਉਹ ਅੱਗ ਉਹ ਹੈ ਕਿ ਆਪਸੀ ਖਹਿਬਾਜ਼ੀ ਦੀ, ਇੱਕ ਦੂਜੇ ਤੋਂ ਅੱਗੇ ਵਧਣ ਦੀ ਲਾਲਸਾ, ਇੱਕ ਦੂਜੇ ਦੀ ਲੱਤ ਖਿੱਚਣ ਦੀ ਜਿਹੜਾ ਸਿਸਟਮ ਸਾਡੇ ਸਮਾਜ ਦੇ ਵਿੱਚ ਅੱਜ ਚੱਲ ਪਿਆ। ਇਹ ਪਰਿਵਾਰ ਉਸ ਚੀਜ਼ ਨੂੰ ਜਿਹੜਾ ਬੰਨ੍ਹ ਕੇ ਬੈਠਾ ਕਿ ਅੱਜ ਵੀ ਭਾਈਚਾਰਕ ਤੌਰ ਤੇ ਸ਼ਾਮ ਨੂੰ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਦੇ। ਜਿਹੜਾ ਕੋਈ ਨਹੋਰਾ ਦੇਣਾ ਹੁੰਦਾ ਫਿਰ ਸਾਂਝੇ ਵੱਡੇ ਬਾਪੂ ਕੋਲੇ ਬਹਿ ਕੇ ਨਹੋਰਾ ਦੇ ਲੈਂਦੇ। ਹਾਂਜੀ ਜੋ ਵੀ ਕੰਮ ਤਾਂ ਆਪਾਂ ਸਵੇਰੇ ਵੱਢਣਾ ਜਾਂ ਕੋਈ ਵੀ ਹੁੰਦੀ ਉਹਦੀ ਰਾਇ ਸ਼ਾਮ ਨੂੰ ਕੀਤੀ ਨਹੀਂ, ਸਾਰੇ ਬਹਿ ਕੇ ਸਵੇਰੇ ਕੀ ਕਰਨਾ। ਇਹ ਨਾ ਹੋਵੇ ਸਵੇਰੇ ਕਿਨੂੰ ਪਤਾ ਨਾ ਹੋਵੇ ਵੀ ਕਿੱਥੇ ਕਿਵੇਂ ਜਾਣਾ। ਜਦੋਂ ਰਾਤ ਨੂੰ ਸਾਰੇ ਕੰਮ ਦਾ ਕੋਈ ਵੀ ਪ੍ਰੋਗਰਾਮ ਬਣਾ ਲੈਂਦੇ ਆਪਾਂ, ਸਵੇਰੇ ਸਾਰਾ ਉਸ ਸਮੇਂ ਮੈਨੂੰ ਲੱਗਦਾ ਕਿ ਵੱਡਾ ਸਾਡੇ ਘਰਾਂ ਦੇ ਵਿੱਚ ਲੜਾਈਆਂ ਦਾ ਜਾਂ ਆਪਸੀ ਕਲੇਸ਼ ਦਾ ਕਾਰਨ ਵੀ ਇਹੀ ਹੈ ਵੀ ਅੱਡੋ ਅੱਡੀ ਕਮਰਿਆਂ 'ਚ ਵੜ ਜਾਂਦੇ ਆ ਤੇ ਅੰਦਰ ਬਹਿ ਸਲਾਹ ਕਰਕੇ ਤੜਕੇ ਪਤਾ ਲੱਗਦਾ ਵੀ ਫਲਾਣੇ ਦੇ ਤਾਂ ਵਿਆਹ ਚੱਲੇ ਆ। ਹਾਂ ਉਹ ਫਿਰ ਅਗਲਾ ਕਹਿੰਦਾ ਯਾਰ ਦੱਸਿਆ ਹੀ ਨਹੀਂ। ਹਾਂਜੀ ਵੀ ਰਹਿੰਦੇ ਇਕੱਠੇ ਆ, ਵਰਤਦੇ ਇਕੱਠੇ ਆ ਤੇ ਦੱਸਿਆ
ਹੈ ਨਹੀਂ। ਉਹ ਖੇਤੀਬਾੜੀ ਦਾ ਆਪਾਂ ਕੰਮ ਚੱਲੇ ਤੇ ਇੱਕ ਦੂਜਾ ਦੋ ਵਿਆਹ ਤੁਰੇ ਜਾਂਦੇ ਆ, ਔਖਾ ਹੋ ਜਾਂਦੇ। ਹਾਂ ਵੀ ਐਂ ਪਤਾ ਹੁੰਦਾ ਵੀ ਉਧਰੋਂ ਤਾਂ ਭਾਈ ਕਣਕ ਵੱਢਣ ਵਾਲੀ ਪਈ ਆ ਵੀ ਤੜਕੇ ਤੂੜੀ ਨੂੰ ਲੱਗਣਾ, ਬਿਲਕੁਲ, ਤੇ ਉਧਰੋਂ ਵਿਆਹ ਚੱਲੇ ਆ। ਸੋ ਅੱਗੇ ਆ ਸਾਰੀਆਂ ਚੀਜ਼ਾਂ ਵੀਰ ਜ਼ਰੂਰ ਦਿਖਾ ਦਿਓ ਇਹ, ਕਿਉਂਕਿ ਆ ਫੱਟੀ ਆ ਵੀਰੋ ਜਿਹੜੀ ਆਪਾਂ 35 ਅੱਖਰੀ ਇਹ ਤੇ ਲਿਖੀ ਹੋਈ ਆ, ਗੁਰਮੁਖੀ ਲਿਖੀ ਹੋਈ ਆ। ਸੋ ਕਲਮ ਤੇ ਦਵਾਤ, ਆ ਕਲਮ ਹੈ, ਕਲਮ ਐਦਾਂ ਘੜੀ ਦੀ ਸੀ ਤੇ ਕਾਨੇ ਦੀ ਕਲਮ ਹੁੰਦੀ ਸੀ ਤੇ ਵਿੱਚ ਉਹ ਸ਼ਾਹੀ ਜਿਹੜੀ ਪਾਉਂਦੇ ਸੀ ਉਹ ਡਲੀਆਂ 'ਚ ਹੁੰਦੀ, ਡਲੀਆਂ ਦੀ ਹੁੰਦੀਆਂ ਸੀ, ਡਲੀਆਂ ਹੁੰਦੀ ਬਸ ਇਹਦੇ ਵਿੱਚ ਪਾ ਕੇ ਪਾਣੀ ਪਾ ਕੇ ਯੈਸ ਯੈਸ ਹਾਂਜੀ ਪਾਣੀ ਪਾ ਕੇ ਤੇ ਉਦੋਂ ਬਾਅਦ ਗਾਚੀ ਨਾਲੇ ਫੱਟੀ ਪੋਚੀ ਜਾਂਦੀ ਸੀ, ਜਿਵੇਂ ਕਹਿੰਦੇ ਨੇ ਪੋਚਤੀ ਫੱਟੀ, ਉਹ ਫੱਟੀ ਐਂ ਪੋਚਦੇ ਸੀ ਗਾਚੀ ਨਾਲ ਵੀ ਇਹਨੂੰ ਸਾਫ਼ ਕਰਕੇ ਦੁਬਾਰਾ ਫਿਰ ਇਹਨੂੰ ਪਲੇਨ ਕਰ ਦਿੱਤਾ ਜਾਂਦਾ ਸੀ। ਹਾਲ ਹੈ, ਜਰਮਨ ਲੈਂਪ ਹੈ, ਜਿਹੜੇ ਹੁਣ ਤਾਂ ਬਿਜਲੀ ਆਉਣ ਤੋਂ ਬਾਅਦ ਇਹ ਲੈਂਪ ਘਰਾਂ ਦਾ ਸ਼ਿੰਗਾਰ ਬਣ ਕੇ ਤੇ ਮੈਨੂੰ ਤਾਂ ਘਰਾਂ 'ਚ ਵੀ ਹੈ ਨਹੀਂ। ਹਾਂਜੀ ਹਾਂਜੀ, ਘਰਾਂ 'ਚ ਵੀ ਹੈ ਨਹੀਂ ਇਹ, ਹੁਣ ਹੈ ਨਹੀਂ ਹਨਾ, ਭਾਲੇ ਨਹੀਂ ਥਿਆਉਂਦੇ ਇਹ ਕਿਸ ਤਰ੍ਹਾਂ ਹੁੰਦਾ ਨਾ, ਜਦੋਂ ਮਤਲਬ ਵਿਆਹ ਹੁੰਦੇ ਸੀਗੇ ਤੇ ਫਿਰ ਜਿਹੋ ਜਿਹਾ ਪ੍ਰੋਗਰਾਮ ਹੁੰਦਾ ਸੀਗਾ ਵੀ ਉਦੋਂ ਇਹ ਫਿਰ ਟੈਂਟ ਦੇ ਨਾਲ ਹੀ ਕਿਰਾਏ ਤੇ ਮਿਲਦੇ ਸੀ ਉਦੋਂ। ਅੱਛਾ, ਹਾਂਜੀ ਹਾਂ, ਟੈਂਟ ਵਾਲੇ ਕੋਲੇ ਕਿਰਾਏ ਤੇ ਹੁੰਦਾ। ਇਹ ਕੈਰੋਸੀਨ ਵਾਲੇ, ਇਹਦੇ ਵਿੱਚ ਨਾ ਮਤਲਬ ਕੈਰੋਸੀਨ ਪੈ ਕੇ ਵਿੱਚ ਤੇ ਜਿਵੇਂ ਸਟੋਵ ਵਾਂਗੂ ਪ੍ਰੈਸ਼ਰ ਦਿੱਤਾ ਜਾਂਦਾ ਸੀ। ਹਾਂ, ਸਟੋਵ ਵਾਂਗੂ। ਫਿਰ ਇਹ ਚਿੱਟੀ ਲਾਈਟ ਕਰਦਾ ਤੇ ਆਵਾਜ਼ ਵੀ ਬੜਾ ਕਰਦਾ ਸੀ ਇਹ, ਜਿਵੇਂ ਕਿਤੇ ਹਲਵਾ ਦੋ ਤਿੰਨ ਵੀਡੀਓ। ਹਾਂਜੀ, ਤੇ ਬਾਕੀ ਆਹ ਸਾਰੇ USB ਬੀਮ, ਇਹ ਕੀ ਹੈ ਦੱਸਿਓ ਥੋੜਾ ਜਿਹਾ। ਇਹ ਜਿਹੜੇ ਬੀਮ ਆਪਣੇ ਜੀ ਅੰਗਰੇਜ਼ਾਂ ਵੇਲੇ ਦੇ ਆਪਣੇ ਇੱਥੇ ਨਾ ਬੈਠਕ ਸੀ ਪੁਰਾਣੀ, ਉਹਦੇ ਉੱਤੇ ਲੱਗਿਆ ਹੁੰਦਾ ਸੀਗਾ। ਹਾਂਜੀ, ਇਹ ਜਦੋਂ ਰਾਤ ਨੂੰ ਮਤਲਬ ਚੰਦ ਚੜ੍ਹਦਾ ਸੀ, ਉਹ ਚੰਨ ਦੇ ਵਿੱਚ ਇਹਦੇ ਚ ਸਿਸਟਮ ਸੀ, ਰਿਫਲੈਕਟਰ ਕਹਿ ਦਿੰਦੇ ਜਿਹਨੂੰ ਆਪਾਂ, ਉਹ ਫਿਰ ਚੰਨ ਫੈਲਾ ਦਿੰਦਾ ਸੀਗਾ। ਜਿਹੜੀਆਂ ਅੰਗਰੇਜ਼ਾਂ ਦੀਆਂ ਗੱਡੀਆਂ ਹੁੰਦੀਆਂ ਸੀਗੀਆਂ, ਹਾਂਜੀ, ਉਹ ਉਹਨਾਂ ਦੇ ਅੱਗੇ ਲੱਗੇ ਹੁੰਦੇ ਜਦੋਂ ਬੈਟਰੀ ਵਾਲਾ ਜਾਂ ਇਲੈਕਟ੍ਰੋਨਿਕ ਸਿਸਟਮ ਨਹੀਂ ਸੀਗਾ ਜੀ। ਉਹ ਜਦੋਂ ਆਟੋਮੈਟਿਕ ਰਾਤ ਨੂੰ ਚੰਨ ਹਨੇਰਾ ਹੋ ਜਾਂਦਾ ਸੀ, ਚੰਦ ਚੰਨ ਜਾਂ ਤਾਰਾਂ ਦੇ ਸਾਹਮਣੇ ਉਹ ਰਿਫਲੈਕਟਰ ਬਣ ਕੇ ਚੰਨ ਪੈਦਾ ਕਰਦਾ ਸੀ। ਜਿਵੇਂ ਨਾ ਬਾਈ ਜੀ ਹੋਰਾਂ ਨਾਲ ਗੱਲਾਂ ਕਰਦੇ ਸੀ, ਕਹਿੰਦੇ ਵੀ ਜਿਵੇਂ ਜਿਵੇਂ ਸਾਡੇ ਮਾਲਵੇ ਚੋਂ ਨਰਮਾ ਮੁੱਕ ਗਿਆ, ਉਵੇਂ ਉਵੇਂ ਸੰਦ ਆ ਜਿਹੜੇ ਖਤਮ ਹੋਣੇ ਸ਼ੁਰੂ ਹੋ ਗਏ। ਬਾਈ ਜੀ ਤੁਸੀਂ ਵੀ ਆ ਜਾਓ, ਹੁਣ ਗੱਲ ਤੁਹਾਡੇ ਨਾਲ ਵੀ ਕਰਦੇ ਆ। ਤੇ ਇਹ ਸੰਦ ਜਿਹੜੇ ਹੈਗੇ, ਤੁਸੀਂ ਚਲੋ ਕੁਝ ਸੰਦ ਤਾਂ ਤੁਹਾਡੇ ਘਰ ਦੇ ਸੀਗੇ, ਕੁਝ ਤੁਸੀਂ ਬਣਾ ਲਏ ਜਾਂ ਆਸੇ-ਪਾਸੋਂ ਇਕੱਠੇ ਕਰ ਲਏ। ਇਹ ਸੰਦ ਮੁੱਕ ਕਿਵੇਂ ਗਏ? ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੁਣ ਅੱਜ ਅਸੀਂ ਲੋਕਾਂ ਨੂੰ ਐਂ ਲੱਗਦਾ ਵੀ ਹਾਏ ਆਹ ਕੀ, ਹਾਏ ਆਹ ਐਂ ਹੁੰਦਾ, ਇਹ ਚੀਜ਼ਾਂ ਤਾਂ ਘਰ ਘਰ ਸੀਗੀਆਂ ਸਾਡੇ ਪੰਜਾਬ ਦੇ ਵਿੱਚ, ਖਾਸ ਕਰਕੇ ਸਾਡੇ ਮਾਲਵੇ 'ਚ। ਇਹ ਮੁੱਕ ਕਿਵੇਂ ਗਈਆਂ ਕਿੱਧਰ? ਇਹ ਇਸ ਤਰ੍ਹਾਂ ਹੋਇਆ ਨਾ ਵੀ ਜਦੋਂ ਦੂਜਾ ਵੀ ਆਹ ਕੁਆੜ ਲੋਹਾ ਵਿਕਣ ਲੱਗ ਪਿਆ ਤੇ ਘਰਾਂ 'ਚ ਪਏ ਸੀ, ਬੇਕਾਰ ਹੋ ਗਏ, ਕੋਠੀਆਂ ਬਣ ਗਈਆਂ। ਕੋਠੀਆਂ ਬਣਨਾ ਫਿਰ ਇਹਨਾਂ ਦੇ ਜਿਹੜੇ ਸੀ ਦਰਵਾਜ਼ੇ ਢਹਿ ਗਏ, ਕਿ ਪੁਰਾਣੇ ਮਕਾਨਾਂ ਦੇ ਵਿੱਚ ਦਰਵਾਜ਼ਿਆਂ ਦੇ ਵਿੱਚ ਉੱਥੇ ਇਹ ਰੱਖੇ ਜਾਂਦੇ ਸੀਗੇ। ਉਸ ਤੋਂ ਬਾਅਦ ਜਦੋਂ ਇਹਨਾਂ ਦੀ ਥਾਂ ਜਗ੍ਹਾ ਹੀ ਨਹੀਂ ਰਹਿ ਗਈ, ਫਿਰ ਕੁਆੜ ਵਿਕਣ ਲੱਗ ਪਿਆ, ਲੋਹੇ 'ਚ ਵਿਕ ਗਏ। ਉਸ ਤੋਂ ਬਾਅਦ ਸਾਡੇ ਜਿਹੜੇ ਮਾਲ ਵਾਲੀ ਪੱਟੀ ਸੀ, ਇੱਥੇ ਸੇਮ ਆ ਗਈ। ਸੇਮ ਆਉਣ ਕਰਕੇ ਬਾਲਣ ਖਤਮ ਹੋ ਗਿਆ। ਜਿਹੜੀ ਕੋਈ ਲੱਕੜ ਦੀ ਚੀਜ਼ ਸੀ, ਕੋਈ ਹਲ ਸੀ, ਕੋਈ ਹੱਲ ਸੀਗੀ ਜਾਂ ਕੋਈ ਹੋਰ ਸੀਗੇ ਜਿਹੜੇ ਸੰਦ ਉਹ ਚੁੱਲ੍ਹੇ, ਉਹ ਸਾਰੇ ਚੁੱਲ੍ਹੇ 'ਚ ਦੇਤੇ। ਐਂ ਕਰਕੇ ਸਾਰਾ ਫਿਰ ਇਹਦਾ ਵਿਰਸਾ ਸਾਰਾ ਖਤਮ ਹੋ ਗਿਆ। ਅਸੀਂ ਇਹ ਪਹਿਲਾਂ ਸੰਭਾਲ ਕੇ ਰੱਖੀ, ਸਾਨੂੰ ਪਹਿਲਾਂ ਸ਼ੌਂਕ ਸੀਗਾ, ਸਾਨੂੰ ਸ਼ੌਂਕ ਸੀ, ਬਜ਼ੁਰਗਾਂ ਨੂੰ ਸ਼ੌਂਕ ਸੀ, ਮੈਨੂੰ ਸ਼ੌਂਕ ਹੋ ਗਿਆ। ਉਸ ਤੋਂ ਬਾਅਦ ਫਿਰ ਜਸਕਰਨ ਨੂੰ ਸ਼ੌਂਕ ਹੋਇਆ, ਫਿਰ ਇਹਨੇ ਥੋੜੇ ਜਿਹੇ ਰੰਗ ਕਰਕੇ ਸੰਭਾਲ ਕੇ ਤੇ ਰੱਖ ਲਿਆ। ਨਹੀਂ, ਇੱਕ ਤਾਂ ਇੱਕ ਗੱਲ ਹੋਰ ਵੀ ਹੈ ਵੀ ਕਿਉਂਕਿ ਕਦੇ ਘਰ ਦੇ ਜਾਂ ਪਰਿਵਾਰਕ ਮੈਂਬਰਾਂ ਨੇ ਐਂ ਨਹੀਂ ਕਿਹਾ ਜਸਕਰਨ ਬਾਈ, ਤੁਹਾਨੂੰ ਐਂ ਨਹੀਂ ਕਿਹਾ ਕਦੇ ਯਾਰ ਕਿਉਂ ਮੱਥਾ ਜਾ ਮਰੀ ਜਾਂਦਾ ਐਵੇਂ, ਕਦੇ ਤੂੰ ਆਹ ਖੋਲ ਕੇ ਜੇ ਬਹਿ ਗਿਆ, ਕਦੇ ਉਧਰੋਂ ਮੁੱਲ ਲਿਆਇਆ, ਕਦੇ ਇੱਧਰੋਂ ਲਿਆਇਆ, ਮੁੜ ਕੇ ਰੰਗ ਕਰਨ ਬਹਿ ਜਾਂਦਾ? ਸ਼ੁਰੂ 'ਚ ਸੀਗਾ, ਬਾਪੂ ਨੂੰ ਸੀਗਾ ਮਤਲਬ ਹਾਂ ਵੀ ਕੀ ਕਰੀ ਕੀ ਜਾਂਦਾ, ਵੀ ਕੀ ਕਰੀ ਜਾਂਦਾ ਤੂੰ, ਫਿਰ ਕਾਹਤੋਂ ਮੱਥਾ ਮਾਰਨਾ। ਇਹ ਚੀਜ਼ਾਂ ਕਦੇ ਮਤਲਬ ਆਪਣੇ ਵਰਤੋਂ 'ਚ ਨਹੀਂ ਆਉਣੀਆਂ ਹੁਣ, ਕਿਉਂਕਿ ਹੁਣ ਜ਼ਮਾਨਾ ਹੋਰ ਹੋ ਗਿਆ ਤੇ ਮਸ਼ੀਨਰੀ ਆਪਣੇ ਕੋਲ ਜਿਵੇਂ ਨਵੇਂ ਯੁੱਗ ਦੀ ਆਪਾਂ ਲੈ ਲਈ ਸੀਗੀ। ਤੇ ਮੈਨੂੰ ਕੰਗਾਂ ਨੇ ਪਿੰਡ 'ਚ ਵੀ ਕਿ ਮੈਨੂੰ ਇੱਕ ਦੋ ਬੰਦੇ ਮਿਲੇ, ਮੈਂ ਗੱਡਾ ਲੈ ਕੇ ਥੋੜਾ ਕੰਮ ਸੀ ਉਹਦਾ ਕਰਨ ਵਾਲਾ, ਕਹਿੰਦਾ ਬਾਈ ਮਹਾ ਤੈਨੂੰ ਤਾਂ ਚੀਜ਼ਾਂ ਤੋਂ ਖੇੜਾ ਛੱਡਿਆ ਫੇਰ ਆ ਗਿਆ। ਪਰ ਮੈਂ ਕਿਹਾ ਵੀ ਮੇਰੇ ਮਨ 'ਚ ਸੀ ਵੀ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਇੱਥੇ ਲੈ ਕੇ ਆਂਦਾ। ਬਾਕੀ ਹਾਂ, ਇਹੀ ਗੱਲ ਮੈਂ ਅਗਲੀ ਗੱਲ ਕਹਿਣ ਲੱਗਾ ਸੀ, ਅਗਰ ਅੱਜ ਅਸੀਂ ਮਤਲਬ ਟਰੈਕਟਰਾਂ ਤੇ ਪਹੁੰਚੇ ਆ, ਏਸੀ ਵਾਲੀਆਂ ਗੱਡੀਆਂ 'ਚ ਪਹੁੰਚੇ ਆ, ਰੇਂਜ ਰੋਵਰਾਂ ਤੇ ਜੇ ਜੱਟ ਪਹੁੰਚਿਆ ਤਾਂ ਉਹ ਇਹਨਾਂ ਬਾਬਿਆਂ ਦੀ ਕਮਾਈ ਸੀ ਜਿਹੜੀ ਇਹਨਾਂ ਨੇ ਇਹਨਾਂ ਸੰਦਾਂ ਨਾਲ ਕੀਤੀ ਸੀ। ਇਹ ਵੱਡੀ ਗੱਲ ਹੈ ਦੋਸਤੋ, ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਕਹਿੰਦੇ ਨੇ ਵੀ ਜੱਟ ਰੇਂਜ ਰੋਵਰ ਤੇ ਚੜ ਗਿਆ, ਜੱਟ ਫੋਰਚੂਨਰ ਤੇ ਚੜ ਗਿਆ। ਜੇ ਜੱਟ ਅੱਜ ਖੇਤ ਦੇ ਵਿੱਚ ਫੋਰਚੂਨਰ ਲੈ ਕੇ ਬੜਿਆ ਫਿਰਦਾ ਤਾਂ ਉਹਨਾਂ ਬਾਬਿਆਂ ਦੀ ਮਿਹਨਤ ਦਾ ਨਤੀਜਾ ਹੈ, ਜਿਹੜੇ ਬਾਬੇ ਇਹਨਾਂ ਸੰਦਾਂ ਨਾਲ ਖੇਤੀ ਕਰਦੇ ਸੀ, ਇਹਨਾਂ ਸੰਦਾਂ ਨੂੰ ਘਰਾਂ ਦੇ ਵਿੱਚ ਵਰਤਦੇ ਸੀ। ਸੋ ਇਹਨਾਂ ਨੂੰ ਭੁੱਲਣਾ ਕਦੇ ਵੀ ਨਹੀਂ ਬਣਦਾ, ਹਨਾ। ਗੱਡਿਆਂ ਤੋਂ ਹੀ ਗੱਡੀਆਂ ਤੇ ਗਏ, ਗੱਡਿਆਂ ਤੋਂ ਗੱਡੀਆਂ ਤੇ ਗਏ, ਸਹੀ ਗੱਲ ਹੈ। ਸੋ ਇਹ ਬਹੁਤ ਅੱਛੀ ਗੱਲ ਹੈ। ਸੋ ਅੱਗੇ ਆਪਾਂ ਵਧਦੇ ਜੀ। ਆ ਘੋੜੇ ਦੀ ਨਿਓਲ, ਹਾਂਜੀ ਘੋੜੇ ਇਹ ਜਿਹੜੀ ਆਪਣੇ ਪੈਰਾਂ 'ਚ ਪੈਂਦੀ ਹੈ। ਹਾਂਜੀ ਪੈਰਾਂ ਅੱਗੇ ਕੀ ਹੁੰਦਾ ਸੀ, ਅੱਗੇ ਜਿਵੇਂ ਉੱਠ ਤੇ ਘੋੜੇ ਮਤਲਬ ਦੋ ਸਾਧਨ ਹੀ ਹੁੰਦੇ ਸੀ ਆਪਣੇ ਕੋਲੇ। ਉੱਠ ਨੂੰ ਖੇਤੀ ਵਾਸਤੇ ਵਰਤਦੇ ਸੀ ਤੇ ਆਵਾਜਾਈ ਵਾਸਤੇ ਘੋੜੇ ਨਾਲ ਵਰਤਦੇ ਸੀ। ਇਹ ਚੋਰੀ ਹੋਣ ਦਾ ਖਤਰਾ ਹੁੰਦਾ ਸੀ, ਅੱਗੇ ਖੁੱਲੇ ਬਾਰ ਸੀਗੇ, ਕੋਈ ਬਾਰ ਨਹੀਂ ਹੁੰਦਾ ਸੀ, ਖੁੱਲੇ ਉਹੀ ਜਗ੍ਹਾ ਹੁੰਦੀ ਸੀਗੀ। ਫਿਰ ਰਾਤ ਨੂੰ ਨਿਓਲ ਲਾ ਦਿੰਦੇ ਸੀ ਵੀ ਚੋਰੀ ਨਾ ਹੋਵੇ। ਉੱਠ ਨੂੰ ਉਹਦਾ ਗੋਡਾ ਮੋੜ ਕੇ ਉੱਠ ਨੂੰ ਉਹ ਨਿਓਲ ਲਾ ਦਿੰਦੇ ਸੀ, ਘੋੜੇ ਨੂੰ ਇਹ ਨਿਓਲ ਲਾਉਂਦੇ, ਫਿਰ ਉਹ ਤੁਰ ਫਿਰ ਨਹੀਂ ਸਕਦੇ ਸੀ, ਚੋਰੀ ਹੋਣ ਦਾ ਖਤਰਾ। ਆ ਹੁਣ ਕੁੜੀਆਂ ਕਤਰੀਆਂ ਵਾਲਾ ਸਮਾਨ ਦਿਖਾਉਣੇ ਆ ਬੋਟੇ ਆ ਭਾਈ। ਬੋਟੇ ਅੱਜ ਕੱਲ ਹੁਣ ਆ ਪੂਣੀ ਹੈ, ਆ ਗਲੋਟਾ ਹੈ,
ਬੋਟੇ ਦੇ ਵਿੱਚ ਰੱਖਿਆ ਜਾਂਦਾ ਸੀ। ਬੋਟਾ ਇਸ ਤਰ੍ਹਾਂ ਬਣਾਇਆ ਜਾਂਦਾ ਸੀਗਾ, ਇਹ ਹੱਥੀ ਬਣਿਆ ਜੀ, ਗਾਚੀ ਦਾ ਬਣਿਆ, ਗਾਚੀ ਦਾ ਬਣਿਆ ਹੁੰਦਾ। ਹਾਂ, ਮਿੱਟੀ ਦਾ ਹੁੰਦਾ ਇਹ। ਆ ਮਤਲਬ ਹੈਗਾ ਛਿੱਕੂ। ਹਾਂ ਛਿੱਕੂ ਇਹ ਤਾਰ ਦਾ ਬਣਿਆ, ਤਾਰ ਦਾ। ਇਹਦੇ ਵਿੱਚ ਛਿੱਬ, ਹਾਂ ਟੇਰਨ ਨਾਲ ਜਦੋਂ ਉਹ ਟੇਰਨ ਪਿਆ ਜੀ ਪਰ ਟੇਰਨ ਤੇ ਉਹ ਊਰੀ ਆ। ਹਾਂਜੀ ਊਰੀ ਤੇ ਆ ਚੀਜ਼ ਊਰੀ ਤੇ ਰੱਖ ਕੇ ਬਣਦੀ ਆ। ਜਦੋਂ ਗਲੋਟੇ ਨੂੰ ਦੇੜਦੇ ਆ ਤੇ ਊਰੀ ਤੇ ਬਣਦਾ ਨਾ। ਹਾਂਜੀ ਊਰੀ ਤੇ ਛਿੱਬ, ਊਰੀ ਤੇ ਉਹ ਚੜਦਾ ਇਹ ਹਨਾ। ਹਾਂਜੀ ਤੇ ਇਹ ਕੁੜੀਆਂ ਨੂੰ ਵੀ ਜ਼ਰੂਰੀ ਆ। ਕੁੜੀਆਂ ਅੱਜ ਕੱਲ ਟਿਕਟੌਕ ਸਟਾਰ ਹੋ ਗਈਆਂ। ਚਰਖੇ ਦਾ ਨਹੀਂ ਪਤਾ, ਤੰਦ ਦਾ ਨਹੀਂ ਪਤਾ, ਤਾਣੀ ਦਾ ਨਹੀਂ ਪਤਾ, ਤੇ ਛਿੱਕੂ ਤੇ ਬੋਟਿਆਂ ਦਾ ਤਾਂ ਕੀ ਪਤਾ ਹੋਣਾ। ਹੁਣ ਤਾਂ ਅਸੀਂ ਟਿਕਟੌਕ ਸਟਾਰ ਵੱਜਣ ਲੱਗ ਗਏ ਆ। ਸੋ ਨਾਲ ਅੱਗੇ ਗੰਧਾਲਾ, ਕੁੜਿੱਕਾ ਬਹੁਤ ਰੇਅਰ ਵੇਖਣ ਨੂੰ ਮਿਲਦਾ। ਹਾਂਜੀ ਹਨਾ। ਕੁੜਿੱਕੇ ਬਾਰੇ ਦੱਸੋ। ਇਹ ਕੜੱਕਾ ਜਦੋਂ ਅੱਗੇ ਆਪਣੇ ਕਮਾਦ ਦੀ ਬਿਜਾਈ ਹੁੰਦੀ ਸੀ ਜਾਂ ਹੋਰ ਵੀ ਫਸਲਾਂ ਹੁੰਦੀਆਂ, ਜਿਵੇਂ ਗਿੱਦੜ ਜਾਂ ਹੋਰ ਜਿਵੇਂ ਪਸ਼ੂ ਜਿਵੇਂ ਅਜਾੜਿਆ ਕਰਦੇ ਸੀਗੇ, ਤੇ ਉਹਨਾਂ ਵਾਸਤੇ ਫਿਰ ਲਾ ਆਉਂਦੇ ਸੀ। ਜੀ ਹਾਂਜੀ। ਸੋ ਅੱਗੇ ਵੀ ਚੱਲਦੇ ਆ। ਅੱਗੇ ਤੁਸੀਂ ਬਾਹਰ ਕਹਿੰਦੇ ਸੀ ਵੱਡੇ ਸੰਦ ਪਏ ਹਨਾ। ਹਾਂਜੀ ਵੱਡੇ ਸੰਦ ਉਹ ਵੀ ਦਿਖਾਉਣੇ ਆ। ਆ ਹਾਲਾ ਵੱਲੇ ਮੁੰਨੀ ਆ। ਹਾਂਜੀ ਇਹ ਵੱਡਾ ਹਾਲ ਆ, ਜਿਹਨੂੰ ਕਾਠ ਦਾ ਹਲ ਕਹਿੰਦੇ ਸੀ। ਹਾਂ ਮੇਨ ਮਤਲਬ ਬਿਜਾਈ ਵਾਲਾ ਆਪਣਾ ਵਾਹੀ ਵਾਲਾ ਹਾਲ ਇਹੀ ਹੁੰਦਾ। ਪੁੱਤ ਜੱਟਾਂ ਦਾ ਹਲ ਵਾਹੁੰਦਾ ਵੱਡੇ ਤੜਕੇ ਦਾ, ਹਾਂਜੀ ਮਾਨਕ ਸਾਹਿਬ ਨੇ ਕਿਹਾ ਹਨਾ। ਤੇ ਅੱਗੇ ਗੱਲ ਕਰਦੇ ਆ ਸੰਦ ਆ ਗਏ ਵੱਡੇ। ਇਹ ਵੱਡੇ ਸੰਦ ਆ ਸੁਹਾਗਾ। ਤੇ ਲਾਈਟ ਦਾ ਨਾ ਹੀ ਛੱਡੋ ਬਾਈ, ਲਾਈਟ ਵੱਜੂਗੀ। ਆ ਉਲਟਾਵਾਂ। ਹਾਂਜੀ ਛੋਟੇ ਪੱਖੇ ਦਾ ਉਲਟਾਵਾਂ ਜੀ, ਉਹ ਵੱਡਾ ਉਲਟਾਵਾਂ। ਇੱਕ ਸਾਹਮਣੇ ਚੌਖੜ ਦਾ ਪਿਆ ਆਪਣੇ ਕੋਲ। ਆ ਮਸ਼ੀਨ ਕੀ ਹੈ? ਇਹਦੇ ਬਾਰੇ ਜਾਣਕਾਰੀ ਦਿਓ। ਹਾਂਜੀ ਇਹਦੇ ਵਿੱਚ ਨਾ ਦੇਖੋ, ਅੱਜ ਕੱਲ ਤਾਂ ਇਹਨਾਂ ਚੀਜ਼ਾਂ ਨਹੀਂ ਪਤਾ। ਮੇਰੇ ਕੋਲ ਯੂਨੀਵਰਸਿਟੀ ਦੇ ਮੁੰਡੇ ਆਉਂਦੇ ਹੁੰਦੇ ਆ। ਅੱਛਾ ਜੀ। ਉਹ ਬੀਐਸਸੀ ਦਾ ਪੇਪਰ ਤੋਂ ਪਹਿਲਾਂ ਫਿਰ ਮੈਂ ਇਹ ਅੱਕ ਦੀ ਕੁਕੜੀ ਲੱਗਦੀ ਹੈ। ਹਾਂਜੀ ਅੱਕ ਆਪਾਂ ਨੂੰ ਤਾਂ ਪਤਾ ਹੈ, ਉਹਨਾਂ ਨੂੰ ਇਹ ਨਹੀਂ ਪਤਾ ਵੀ ਅੱਕ ਦੀਆਂ ਕੁਕੜੀਆਂ ਦੇ ਕੀ ਚੀਜ਼ ਹੈ। ਅੱਛਾ। ਇਹਨਾਂ ਨੂੰ ਇਹ ਮਤਲਬ ਇਹ ਜਿਹੜੀ ਮਸ਼ੀਨ ਸੀ ਜਿਹੜੀ ਇਹਨੂੰ ਪਿੰਜ ਕੇ ਇਹਦੀ ਮਤਲਬ ਬਿਲਕੁਲ ਰੂਹ ਹੈ। ਅੱਕ ਦੀ ਕੁਕੜੀ ਬਾਰੇ ਦੱਸ ਦਿਆਂ ਮੈਂ। ਅੱਗੇ ਨਾ ਅੱਕ ਲੱਗਦੇ ਹੁੰਦੇ ਸੀ ਤੇ ਉਹਦੇ ਚੋਂ ਦੁੱਧਾ ਜਿਹਾ ਨਿਕਲਦਾ ਹੁੰਦਾ ਸੀ ਤੇ ਉਹਦੇ ਤੇ ਆਏ ਨਾ ਜਿਵੇਂ ਅੰਬ ਦੀ ਗਿੜਕ ਜੀ ਹੁੰਦੀ ਆ, ਉਵੇਂ ਲੱਗਦੀ ਹੁੰਦੀ ਸੀ। ਉਹ ਜਦੋਂ ਧੁੱਪ ਨਾਲ ਪਾੜ ਜਾਂਦੀ ਸੀ ਉਹਦੇ ਚੋਂ ਨਿਕਲਦਾ ਸੀ। ਹਾਂਜੀ ਆਪਣੇ ਮਤਲਬ ਜੂਨ ਦੇ ਮਹੀਨੇ ਜਾਮ ਹੀ ਆਪਣੀ ਸੜਕਾਂ ਤੇ ਹਾਂ ਉੱਡੀਆਂ ਫਿਰਦੀਆਂ। ਇਹਨੂੰ ਬਾਬੇ ਦੀ ਭੁੰਡੀ ਕਹਿ ਕੇ ਫੜ ਲੈਂਦੇ ਸੀ ਜਵਾਕ। ਤੇ ਇਹ ਅੰਬਾ ਚਰਖਾ ਕਹਿੰਦੇ ਆ। ਅੰਬਾ ਚਰਖਾ ਇਹਦਾ ਮਤਲਬ ਸੂਤ ਕੱਤਦਾ ਸੀ। ਇਹਦੀ ਰੂਹ ਤਿਆਰ ਕਰਦਾ ਸੀ, ਉਹ ਕੱਤਦਾ ਸੀ। ਅੱਛਾ ਉਹ ਕੱਤਦਾ ਸੀ, ਇਹ ਰੂਹ ਤਿਆਰ ਕਰਦਾ ਸੀ। ਹਾਂਜੀ ਦੋ ਭਾਗ। ਅੱਛਾ ਦੋ ਭਾਗ ਆ ਡੋਡੀ। ਆ ਹੈਗਾ ਜੀ ਅੰਬਾ ਚਰਖਾ 2। ਇਹ ਖਾਸ ਘਰਾਂ ਪਿੰਡਾਂ ਦੇ ਵਿੱਚ ਹੁੰਦੇ ਸੀ। ਆਪਣੇ ਜਿਹੜੇ ਸੇਠ ਸੀ ਉਹਨਾਂ ਕੋਲ ਹਵੇਲੀ 'ਚ ਮਿਲੀਆਂ ਸਾਨੂੰ ਇਹ। ਮਤਲਬ ਇਹ ਮਹਿੰਗੀ ਆਈਟਮ ਸੀ ਉਸ ਵੇਲੇ ਦੀ। ਉਸ ਸਮੇਂ ਦੀ ਬਹੁਤ ਮਹਿੰਗੀ ਤੇ ਖਾਸ ਚੀਜ਼ ਸੀਗੀ। ਇਹ ਕਿਸੇ ਚੀਜ਼ ਨਹੀਂ ਲੈ ਸਕਦਾ ਸੀ। ਮਤਲਬ ਕਿਸੇ ਬੱਸ ਦੀ ਗੱਲ ਨਹੀਂ ਸੀ ਵੀ ਇਹ ਲੈ ਲੈਂਦਾ। ਹਾਂਜੀ ਬਿਲਕੁਲ। ਤੇ ਬਾਕੀ ਆ ਇੱਧਰ ਕਰਾਹਾ ਪਿਆ। ਵੀਰ ਨੂੰ ਕਹੂੰਗਾ ਕਿ ਜ਼ਰੂਰ ਇੱਧਰ ਦਿਖਾ ਦੇ। ਹਾਂਜੀ ਇੱਕ ਚੁੰਝੂ ਸੱਬਲ ਵਾਲਾ ਹਲ। ਹਾਂਜੀ ਸੰਦ ਤਾਂ ਉਹੀ ਹੈ। ਹਾਂਜੀ ਬਿਲਕੁਲ। ਹੁਣ ਅੱਗੇ ਬਲਦਾਂ ਮਗਰ ਹੁੰਦੇ ਸੀ ਜਾਂ ਬਲਦਾਂ ਨਾਲ ਜੁੜਦੇ ਸੀ, ਹੁਣ ਟਰੈਕਟਰਾਂ ਮਗਰ ਪੈਣ ਲੱਗੇ। ਸੇਮ ਹੀ ਚੀਜ਼ਾਂ ਜਿਵੇਂ ਆਪਣੇ ਚੁੰਝੂ ਪਹਿਲਾਂ ਆਉਂਦੇ ਰਹੇ ਆ, ਉਹਨਾਂ ਨੂੰ ਆਪਾਂ ਤੋਤੇ ਹਲ ਕਹਿ ਦਿੰਦੇ ਆ। ਇਹ ਚੁੰਝੂ ਸੱਬਲ ਵਾਲਾ ਜੀ ਜ਼ਿਆਦਾ ਡੰਗਾਈ ਤੇ ਵਰਤਿਆ ਜਾਂਦਾ ਸੀਗਾ। ਚੱਲਦੇ ਅੱਜ ਵੀ। ਆ ਕੀ ਹੈ? ਜਾਲ। ਇਹ ਜਾਲ ਹੈ। ਇਹ ਕਾਹਦੇ ਸ ਵਰਤਿਆ ਜਾਂਦਾ ਸੀ? ਇਹ ਜਦੋਂ ਮਤਲਬ ਵੀ ਆਪਣੇ ਅੱਗੇ ਸਾਵੇਂ ਮਾਰ ਰੱਖਦੇ ਸੀਗੇ ਵੀ 6 ਮਹੀਨੇ ਬਾਅਦ ਵਾਉਂਦੇ ਸੀਗੇ। 6 ਮਹੀਨੇ ਵਿਹਲੇ ਰੱਖਦੇ, ਉਹਦਾ ਜਦੋਂ ਕੱਖ ਕਾਣ ਹੋ ਜਾਂਦਾ ਇਹਨੂੰ ਵਾਉਣ। ਅੱਛਾ ਕੱਖ ਕੱਢਣ ਵਾਸਤੇ ਉਹਨਾਂ ਨੂੰ ਰੋਲ ਦਿੰਦੇ ਸੀ ਵਿੱਚ, ਜਿਵੇਂ ਹੱਥੀ ਰੋਲ ਦੇ ਨਾਲ ਉਸ ਤਰ੍ਹਾਂ ਰੋਲ ਦਿੰਦੇ ਸੀ। ਇਹ ਘਾਹ ਸਾਰਾ ਜਿਹੜਾ ਖੱਬਲਾ ਇਕੱਠਾ ਹੋ ਜਾਂਦਾ। ਹੁਣ ਘਾਹ ਕਹਿਣ ਲੱਗੇ, ਖੱਬਲ ਦਾ ਨਹੀਂ ਲੋਕਾਂ ਨੂੰ ਪਤਾ। ਹਾਂਜੀ ਖੱਬਲ ਹੀ ਸੀਗਾ। ਖੱਬਲ ਕੀ ਹੁੰਦਾ? ਹਾਂਜੀ ਖੱਬਲ ਦਾ ਨਹੀਂ ਪਤਾ ਲੱਗਦਾ ਹੁਣ ਵੀ ਖੱਬਲ ਕੀ ਹੁੰਦਾ। ਆ ਦੋ ਪੋਰਾ ਆ ਗਿਆ ਭਾਈ। ਇਹ ਦੋ ਓੜੇ ਕੱਢ ਦਿੰਦਾ ਸੀ। ਹਾਂਜੀ ਪਹਿਲਾਂ ਜਿਵੇਂ ਸਿੰਗਲ ਜਿਹੜੀ ਮੁੰਨੀ ਆਪਣੇ ਅੰਦਰ ਪਈ ਉਹ ਕਿੱਲਾ ਕੇ ਬੀਜਦੀ ਸੀ। ਫਿਰ ਥੋੜੀ ਜਦੋਂ ਜ਼ਿਆਦਾ ਬੱਤਰ ਉਤਰਨ ਦੀ ਫਿਰ ਦੋ ਪੂਰੇ ਚੱਲ ਪਏ। ਦੋਵਾਂ ਬਾਕੀ ਇਹ ਝਾਰੀਆਂ ਇਹਦੇ ਬਾਰੇ ਦੱਸੋ ਜੀ, ਇਹਦੇ ਬਾਰੇ ਮੈਨੂੰ ਜ਼ਿਆਦਾ ਜਾਣ। ਹਾਂ ਇਹ ਝਾਰੀਆਂ ਪਾਣੀ ਵਾਸਤੇ ਜੀ। ਇਹਨਾਂ ਦੇ ਮਤਲਬ ਇੱਥੋਂ ਹੀ ਪਾਣੀ ਪੈਂਦਾ ਸੀ, ਇੱਥੋਂ ਹੀ ਮਤਲਬ ਸੀਗਾ। ਇੱਕ ਤਾਂ ਇਹਨੂੰ ਸੰਭਾਲਣਾ ਸੌਖਾ ਸੀਗਾ ਅੱਗੇ ਪਿੱਛੇ ਜਾਣ ਵਾਸਤੇ। ਅੱਛਾ ਜੀ। ਤੇ ਇੱਕ ਬਾਕੀ ਦੇ ਵਿੱਚ ਜਿਵੇਂ ਮਤਲਬ ਬਾਹਰੋਂ ਤੇ ਗਰਮੀ ਲੱਗਦੀ ਉਹ ਅੰਦਰ ਪਾਣੀ ਆਟੋਮੈਟਿਕ ਠੱਲੀ ਜਾਂਦਾ। ਅੱਛਾ ਇਹ ਇਹਦੇ ਚ ਖਾਸੀਅਤ ਸੀਗੀ। ਖਾਸੀਅਤ ਸੀ ਇਹਨਾਂ ਦੀ। ਇਹ ਮਿੱਟੀ ਦਾ ਨਾ? ਇਹ ਮਿੱਟੀ ਦੇ ਬਣੇ ਆ। ਮਿੱਟੀ ਦੇ ਬਣੇ। ਮੈਨੂੰ ਤਾਂ ਅੱਜ ਕੱਲ ਤਾਂ ਜਿਹੜੇ ਘੁਮਿਆਰ ਵੀ ਮਿਲਦੇ ਨਹੀਂ ਬਣਾਉਂਦੇ ਹੁਣ ਨਹੀਂ। ਹੁਣ ਤਾਂ ਕਲਾ ਹੀ ਨਹੀਂ। ਇਹ ਥੋੜੇ ਨਾ ਦੋ ਭਾਗ ਹੁੰਦੇ ਸੀ, ਦੋ ਭਾਗ ਜੋੜਦੇ ਨੇ। ਅੱਛਾ ਦੋ ਭਾਗ ਬਣਾ ਕੇ ਉਸ ਤੋਂ ਫਿਰ ਜੁੜ ਜਾਂਦੇ। ਅੱਛਾ ਇਹ ਅੱਡੋ ਅੱਡੀ ਜੁੜਦਾ ਸੀਗਾ। ਹੱਥੀ ਬਣਾਉਣਾ ਕਿਉਂਕਿ ਸਾਰੇ ਚੱਕ ਤੇ ਤਾਂ ਬਣਦਾ ਹੀ ਨਹੀਂ ਸੀ, ਗਲਪਾ ਨਹੀਂ ਬਣਦਾ ਸੀ। ਜੇ ਉਹ ਚੀਜ਼ਾਂ ਬਣਾ ਕੇ ਫਿਰ ਉਹ ਹੱਥੀ ਲਾ ਦਿੰਦੇ ਸੀ। ਅੱਛਾ ਇਹ ਬਣਦੇ ਸੀ। ਆ ਗਵਾਰਾ ਨੱਪਣ ਵਾਲਾ ਹਾਲ ਆ ਗਿਆ। ਇਹ ਸਭ ਤੋਂ ਵੱਡਾ ਹਾਲ ਹੁੰਦਾ ਜਿਹੜਾ ਪਿੰਡ ਦੇ ਵਿੱਚ ਖਾਸ ਕਰ ਘਰਾਂ ਦੇ ਕੋਲੇ ਹੁੰਦਾ ਸੀ। ਇਹਨੂੰ ਗਵਾਰਾ ਨੱਪਣ ਵਾਲਾ ਹਾਲ ਕਹਿੰਦੇ। ਅੱਛਾ ਇਹ ਵੀ ਮਹਿੰਗੀ ਆਈਟਮ ਹੋਣੀ ਹੈ। ਹਾਂ ਬਹੁਤ ਉਸ ਵੇਲੇ ਦੀ। ਹਾਂ ਉਹ ਬਾਕੀ ਦੀ ਖਿਚਾਈ ਵੀ 4 ਬਲਦਾਂ ਤੇ ਸੀ ਜੀ ਇਹਦੀ। ਜਾਂ 2 ਬਲਦ ਜੁੜ ਕੇ ਚੌਖੜੇ ਦਾ ਹਾਲ ਹੈ ਜੀ। ਫਲਾ। ਇਹ ਫਲਾ ਆ ਗਿਆ। ਇਹ ਜਿਵੇਂ ਮਤਲਬ ਆਪਣੇ ਅੱਗੇ ਹੁਣ ਜਿਵੇਂ ਆਪਣੇ ਕੰਬਾਈਨ ਨਾਲ ਸਾਰਾ ਕੁਝ ਆਪਾਂ ਕਰਦੇ ਨੇ, ਉਦੋਂ ਫਿਰ ਜਿਵੇਂ ਪਹਿਲਾਂ ਤੂੰ ਕਣਕ ਵੱਢੀ ਜਾਂਦੀ ਸੀ, ਫਿਰ ਲਾਂਗੇ ਨੂੰ ਗੱਡੇ ਲੱਦ ਕੇ ਫਿਰ ਇੱਕ ਪੱਕੀ ਜ਼ਮੀਨ ਪਿੰਡ ਦੇ ਵਿੱਚ ਲਿਆਉਂਦੇ ਸੀ। ਉਸ ਤੋਂ ਬਾਅਦ ਪਿੰਡ ਦੇ ਵਿੱਚ ਆ ਕੇ ਫਿਰ ਇਹ ਫਲੇ ਤੇ ਉਹ ਕਣਕ ਨੂੰ ਵਿਛਾ ਕੇ ਉੱਤੇ ਫਲਾ ਫੇਰ ਦਿੰਦੇ ਸੀ। ਉਹਦਾ ਕੁਤਰਾ ਹੋ ਜਾਂਦਾ ਸੀ, ਉਹਨੂੰ ਸੈਂਡ ਕਹਿੰਦੇ ਸੀ। ਫਿਰ ਛਜਲੀਆਂ ਛਡਾ ਕੇ ਤੂੜੀ ਅਲੱਗ ਦੇ ਦਾਣੇ ਲੱਗ ਹੋਏ ਨੇ। ਇਹ ਦੋਸਤੋ ਗੱਲ ਇਹੀ ਹੈ ਕਿ ਅਸਲ 'ਚ ਪਰਿਵਾਰ ਨੂੰ ਪਰਿਵਾਰ ਦਾ ਮੋਢੀ ਚਲਾਉਂਦਾ ਹੁੰਦਾ। ਤੇ ਜਦੋਂ ਮੋਢੀ ਸੁਚੱਜਾ ਹੋਵੇ ਨਾ, ਜਦੋਂ ਘਰ ਦਾ ਮੋਢੀ ਸਿਆਣਾ ਹੋਵੇ ਤਾਂ ਸਾਰੇ ਪਰਿਵਾਰ ਨੂੰ ਇੱਕ ਮਾਲਾ ਦੇ ਮਣਕਿਆਂ ਵਾਂਗ
ਇੱਕੋ ਥਾਂ ਪਰੋ ਕੇ ਰੱਖਦਾ। ਹਾਂਜੀ ਹਾਂਜੀ ਬਿਲਕੁਲ ਇਹੀ ਹੈ ਨਾ ਜੀ। ਤੇ ਬਾਕੀ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਤੁਸੀਂ ਅੱਜ ਵੀ ਆਪਦੇ ਪਰਿਵਾਰ ਦੇ ਵਿੱਚ ਉਹ ਚੀਜ਼ਾਂ ਸਮੋਈ ਬੈਠੇ ਹੋ ਜਿਹੜੀਆਂ ਕਿ ਪੰਜਾਬ ਦੇ ਵਿੱਚ ਕਿਤੇ ਨਹੀਂ ਮਿਲਦੀਆਂ। ਹਾਂਜੀ ਤੇ ਖਾਸ ਕਰਕੇ ਇਹ ਆ ਵੀ ਸਾਡੇ ਪੰਜਾਬੀ ਅੱਜ ਭਾਵੇਂ ਕੈਨੇਡਾ ਤੱਕ ਪਹੁੰਚ ਗਏ, ਅਮਰੀਕਾ ਤੱਕ ਪਹੁੰਚ ਗਏ ਆ, ਅਮਰੀਕਾ ਦੀ ਰਾਜਨੀਤੀ 'ਚ ਵੜ ਗਏ ਆ, ਗਏ ਇਹਨਾਂ ਸੰਦਾਂ ਰਾਹੀਂ। ਹਾਂਜੀ ਹਾਂਜੀ ਬਿਲਕੁਲ। ਜੇ ਬੁੜਿਆਂ ਨੇ ਕਮਾਈ ਕੀਤੀ, ਬਜ਼ੁਰਗਾਂ ਨੇ ਇਹਨਾਂ ਸੰਦਾਂ ਨੂੰ ਵਾਹਿਆ ਵਰਤਿਆ, ਤਾਂ ਫੇਰ ਹੀ। ਹੁਣ ਇੱਕ ਨਵੀਂ ਚੀਜ਼ ਤੁਹਾਨੂੰ ਦਿਖਾਉਣੇ ਆ, ਗੱਡਾ ਦਿਖਾਉਣੇ ਆ। ਤੇ ਗੱਡਾ ਵੀ ਇੱਕ ਇਹੋ ਜਿਹਾ ਪੁਰਾਣੇ ਤਰੀਕੇ ਨਾਲ ਤਿਆਰ ਹੋਇਆ ਪੁਰਾਤਨ ਗੱਡਾ ਹੈ। ਇਹ ਬਾਈ ਰੀਜਨ ਵਾਲਾ ਸਾਵਾਂ ਆਈ ਸੀ। ਹਾਂਜੀ ਹਾਂਜੀ ਰੀਜਨਲ ਬਿਲਕੁਲ। ਥੋੜੀ ਮਤਲਬ ਜੇ ਆਪਾਂ ਰਿਪੇਅਰ ਹੀ ਕਹਿ ਸਕਦੇ ਦੀ ਕੀਤੀ ਹੈ, ਬਾਕੀ ਸਾਰਾ ਰੀਜਨਲ ਹੈ ਇਹ। ਤੇ ਇਹ 1964 ਦਾ ਮਤਲਬ ਬਣਿਆ ਹੋਇਆ। ਅੱਛਾ ਜੀ, ਅੱਛਾ 1964 ਦਾ ਬਣਿਆ ਹੋਇਆ। ਹਾਂਜੀ ਹਾਂਜੀ ਸਾਰਾ ਜਿੰਨਾ ਅੱਛਾ ਮਿਸਤਰੀ ਦਾ ਵੀ ਨਾਂ ਲਿਖੀ ਬੈਠੇ ਹੋ? ਹਾਂਜੀ ਮਿਸਤਰੀ ਦੇ ਨਾਲ ਲਿਖਿਆ, ਜਿੰਨਾ ਦਾ ਸਮਾਨ ਸੀਗਾ ਨਾਲ ਸਾਰਾ ਕੰਪਲੀਟ ਹੈ ਜੀ। ਅੱਛਾ ਜੀ। ਤੇ ਅੱਛਾ ਅੱਛਾ ਇਹ ਗੱਡਾ ਬਾਈ ਬਹੁਤ ਸੋਹਣਾ ਯਾਰ। ਹਾਂ ਬਹੁਤ ਸੋਹਣੇ ਗੱਡੇ ਸੀ ਇਹ। ਦਿਆਲ ਸਿੰਘ ਪਾਸ ਮਤਲਬ ਗੱਲ ਇਹ ਆ ਵੀ ਤੁਸੀਂ ਹੁਣ ਥੋੜਾ ਰੰਗ ਰੋਗਨ ਕਰਕੇ ਇਹਨੂੰ ਚੰਗਾ ਚਮਕਾਈ ਬੈਠੇ ਹੋ। ਹਾਂ ਮੈਂ ਇਹਨੂੰ ਇਸ ਤਰ੍ਹਾਂ ਰੰਗ ਕੀਤਾ ਜੀ, ਮਤਲਬ ਇਹਨੂੰ ਮੈਨੂੰ ਕਾਫੀ ਸਮਾਂ ਲੱਗਿਆ ਤੇ ਮੈਨੂੰ ਵੀ ਜਦੋਂ ਵੀ ਸਮਾਂ ਵੀ ਮਿਲਦਾ ਆ ਪਿੱਤਲ ਦੇ ਲੱਗੇ ਹੋਏ ਆ ਫੁੱਲ ਬੂਟੇ ਲੱਗੇ ਦੇ ਵਿੱਚ ਸਾਰਾ ਪਿੱਤਲ ਹਨਾ। ਵੀ ਦੂਰੋਂ ਖੜੇ ਆ ਟਾਇਰ ਵੀ ਜਿਹੜਾ ਹੈਗਾ ਇਹ ਜਿਹੜਾ ਲੱਕੜ ਦਾ। ਹਾਂ ਲੱਕੜ ਦਾ ਸਾਰਾ। ਆ ਕੀ ਲੱਗਿਆ ਇੱਥੇ? ਇਹ ਪੱਤੀ ਲੱਗੀ ਵੀ ਲੋਹੇ ਦੀ। ਅੱਛਾ ਲੋਹੇ ਦੀ ਪੱਤੀ ਹੈ ਇਹ। ਇਹਨੂੰ ਕਹਿ ਦਿੰਦੇ ਸੀ ਬੰਬ। ਹਾਂ ਇਹਨੂੰ ਉਹ ਬੰਬ ਵੀ ਕਹਿੰਦੇ ਜੀ, ਇਹਨੂੰ ਨਾਭ ਵੀ ਕਹਿੰਦੇ, ਇਹਨੂੰ ਗਾਜ ਕਹਿੰਦੇ, ਇਹਨੂੰ ਪੁੱਠੀਆਂ ਕਹਿੰਦੇ। ਆਹ ਦੇਖੋ ਜੀ ਇੱਕ ਦੋਸਤੋ, ਇੱਕ ਜ਼ਰੂਰ ਦੇਖਣ ਵਾਲੀ ਚੀਜ਼ ਆ। ਦੇਖੋ ਪੁਰਾਤਨ ਸਮੇਂ ਦੇ ਵਿੱਚ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਕਲਾਕਾਰੀ ਆ ਹਨਾ। ਇਹ ਸਾਰੀ ਹੱਥ ਦੀ ਕੀਤੀ, ਹੱਥ ਦੀ ਕਲਾਕਾਰੀ ਆ। ਪਿੱਤਲ ਦੀਆਂ ਪੱਤੀਆਂ ਮਿਲਾ। ਹਾਂਜੀ ਇਹ ਪਿੱਤਲ ਦੇ ਨਾਲ ਇੱਕ ਇੱਟ ਵਾਂਗੂ ਪਿੱਤਲ ਦੀ ਇੱਟ ਆਉਂਦੀ ਸੀ, ਉਹਨੂੰ ਪਿਘਲਾ ਕੇ ਉਸ ਤੋਂ ਬਾਅਦ ਇੱਕ ਇਹ ਹੈ, ਇੱਕ ਆਹ ਦੇਖੋ ਪਿਛਲੇ ਪਾਸੇ। ਹਾਂਜੀ ਇੱਥੇ ਜਿਵੇਂ ਮੋਰਨੀ ਵੀ ਬਣੀ ਹੈ ਇਹ ਸਾਰੀ ਹੱਥ ਨਾਲ ਨਕਾਸ਼ੀ ਕੀਤੀ ਹੋਈ ਹੈ। ਉਹ ਮੋਰਨੀ ਜ਼ਰੂਰ ਦਿਖਾਓ ਵੀਰੇ। ਹਾਂਜੀ ਤੇ ਮਤਲਬ ਵਾਕਈ ਮੈਂ ਕਹਿੰਦਾ ਵੀ ਤੁਹਾਨੂੰ ਸਲੂਟ ਬਣਦਾ ਇਸ ਚੀਜ਼ ਵਾਸਤੇ ਵੀ ਇਸ ਤਰੀਕੇ ਨਾਲ ਜਿਹੜਾ ਸਮਾਨ ਆ ਸਾਰਾ ਵਧੀਆ ਹਾਲਤ ਦੇ ਵਿੱਚ ਹੈ। ਹਾਂਜੀ ਸਾਰਾ ਮਤਲਬ ਇਹਨੂੰ ਕੰਪਲੀਟ ਕਰ। ਇਹ ਬੈੱਡ ਹੁੰਦਾ ਸੀ ਤੂੜੀ ਵਾਲਾ ਜੀ। ਹਾਂ ਬੈੱਡ, ਇਹ ਤੀਰਾ ਬੈੱਡ ਨਾਲ ਹੈਗਾ ਜੀ। ਉਸ ਤੋਂ ਬਾਅਦ ਜਿਹੜਾ ਇਹ ਬੈੱਡ ਆ ਇਹ ਲਾਂਗੇ ਵਾਲਾ ਹੁੰਦਾ ਸੀ। ਲਾਂਗੇ ਵਾਲਾ ਜਿਹੜਾ ਆਮ ਪੱਠਿਆਂ ਵਾਸਤੇ ਉਹ ਬੈੱਡ ਹੁੰਦਾ ਸੀ। ਅੰਦਰ ਇਹਦੀ ਸਦਵਾਈ ਪਈ ਹੈ ਜਿਹਨੂੰ ਆਪਾਂ ਜੈਕ ਕਹਿੰਦੇ ਨੇ ਅੱਜ ਦੇ ਜ਼ਮਾਨੇ 'ਚ, ਉਹ ਇੱਥੇ ਤੇ ਲਾ ਦਿੰਦੇ ਸੀ। ਹਾਂ ਉਹ ਲਾ ਕੇ ਜੀ ਮੁੜ ਕੇ ਇਹਨੂੰ ਪਿੰਜਣੀ ਬੋਲਦੇ ਆ। ਪਿੰਜਣੀ ਨੂੰ ਲਾ ਕੇ ਇਹਦੇ ਥੱਲੇ ਧੁਰ ਹੁੰਦੀ ਹੈ, ਇਹ ਨਾਭ ਹੈ। ਇਹਦੇ ਵਿੱਚ ਆਪਣੀ ਸਰੋਂ ਦਾ ਤੇਲ ਤੇ ਮੱਖਣੀ ਲਾ ਦਿੰਦੇ ਸੀ, ਉਹਨੂੰ ਗੱਡਾ ਵਾਂਗਣਾ ਕਹਿੰਦੇ ਸੀਗੇ। ਅੱਛਾ ਹਾਂਜੀ ਹਾਂ ਉਹਦੇ ਵਿੱਚ ਮੁੜ ਕੇ ਚੀਂ ਚੀਂ ਦੀ ਆਵਾਜ਼ ਨਹੀਂ ਕਰਦੇ। ਅੱਜ ਜਦੋਂ ਆਪਣੀ ਡੋਲੀ ਤੁਰਦੀ ਆ ਆਪਾਂ ਗੱਡੀ ਟਾਇਰ ਤੇ ਪਾਣੀ ਪਾਉਂਦੇ ਆ, ਉਹ ਵੀ ਨਾਭ ਤੋਂ ਸ਼ੁਰੂ ਹੋਇਆ ਸੀਗਾ। ਇਹ ਸੁਣ ਲਓ ਭਾਈ, ਹੁਣ ਜਿਹੜੀ ਇੱਕ ਰਵਾਇਤ ਬਣੀ ਵੀ ਆ ਵੀ ਅਸੀਂ ਗੱਡੀ ਦੇ ਟਾਇਰਾਂ ਤੇ ਪਾਣੀ ਮਰੀ ਜੰਨੇ ਆ। ਹਾਂਜੀ ਹਾਂਜੀ ਉਹ ਇਹਨਾਂ ਗੱਡਿਆਂ ਤੋਂ ਰਵਾਇਤ ਚੱਲੀ ਸੀ ਵੀ ਭਾਈ ਜਿਹੜੇ ਗੱਡੇ ਤੇ ਸਾਡੀ ਧੀ ਭੈਣ ਦੀ ਡੋਲੀ ਜਾਂਦੀ ਹੈ ਵੀ ਉਹ ਗੱਡੇ ਦਾ ਟਾਇਰ ਚੂੰ ਚੂੰ ਨਾ ਕਰੇ, ਕਿਉਂਕਿ ਜਦੋਂ ਇਹ ਥੱਲੇ ਲੋਹਾ ਜੀ, ਲੋਹੇ ਦੀ ਧੋਰਾ ਹੈ, ਲੱਕੜ ਹੈ, ਸੁੱਕੀ ਲੱਕੜੀ ਲੋਹੇ ਤੇ ਗਰਮ ਹੋ ਜਾਂਦੀ ਸੀ, ਘੁੰਮਦੀ ਵੀ ਸੀ, ਗਰਮ ਹੁੰਦੀ ਸੀ। ਇੱਕ ਆਵਾਜ਼ ਇਹੋ ਜਿਹੀ ਕੱਢਦੀ ਜਿਵੇਂ ਵੈਨ ਪਾਉਂਦੇ, ਇੱਕ ਸੋਗ ਦਾ ਆਵਾਜ਼ ਕੱਢਦੀ ਸੀ। ਅੱਛਾ ਉਹਨੂੰ ਬੇਸ਼ੱਕ ਨਹੀਂ ਮੰਨਦੇ, ਇਸ ਲਈ ਫਿਰ ਉਹ ਪਾਣੀ ਪਾ ਦਿੰਦੇ ਸੀਗੇ। ਇਹ ਵੀ ਦੋਸਤੋ ਇੱਕ ਬਹੁਤ ਕੰਮ ਦੀ ਗੱਲ ਹੈ, ਕਿਉਂਕਿ ਖਾਸ ਕਰਕੇ ਰੀਤੀ ਰਿਵਾਜ ਤਾਂ ਉਵੇਂ ਚੱਲੇ ਆਉਂਦੇ ਆ। ਹਾਂਜੀ ਹਾਂਜੀ ਗੱਲਾਂ ਉਵੇਂ ਤੁਰੀਆਂ ਆਉਂਦੀਆਂ, ਪਰ ਉਹਦਾ ਅਰਥ ਨਹੀਂ ਪਤਾ। ਨਹੀਂ ਹੁਣ ਡੋਲੀ ਨਾਲ ਆਪਾਂ ਧੱਕਾ ਲਾਉਂਦੇ ਆ। ਡੋਲੀ ਦਾ ਅੱਜਕੱਲ ਦੀ ਆਪਣੀ ਕਾਰਾਂ ਇੰਨੀਆਂ ਪਿਕਅਪ ਇਹ ਚੀਜ਼ਾਂ, ਇਹ ਗੱਡੇ ਨੂੰ ਧੱਕਾ ਲਾਉਂਦੇ ਸੀ ਕਿ ਰੇਡ ਪਾਉਂਦੇ ਸੀ। ਤੇ ਆਹ ਦਰਵਾਜ਼ਾ ਪੁਰਾਣਾ ਪਿਆ। ਹਾਂਜੀ ਇਹ ਵੀ ਤੁਹਾਨੂੰ ਵਿਖਾ ਦਈਏ, ਇਹ ਪੁਰਾਣਾ ਦਰਵਾਜ਼ਾ। ਇਹਦੀਆਂ ਲੱਕੜੀ ਦੀਆਂ ਚੂਲਾਂ ਜਿਵੇਂ ਆਹ ਚੂਲਾ ਇੱਥੇ ਚਗਾੜ ਦੇ ਉੱਤੇ ਜਦੋਂ ਹੁਣ ਆਪਾਂ ਤੇਲ ਚੋਨੇ ਆ, ਉਹ ਵੀ ਇੱਥੇ ਸ਼ੁਰੂ ਹੁੰਦਾ ਸੀ। ਇਹਦੇ ਚੂਲਾਂ 'ਚ ਤੇਲ ਪਾਉਂਦੇ ਸੀ ਵੀ ਚੂੰ ਨਾ ਕਰੇ ਇਹ। ਹਾਂ ਤੇਲ ਚੋਣ ਦਾ ਵੀ ਸੁਣ ਲਓ ਭਾਈ, ਵੀ ਤੇਲ ਕਿਉਂ ਚੋਇਆ ਜਾਂਦਾ। ਅੱਜ ਕੱਲ ਤਾਂ ਲੋਹੇ ਦੇ ਗੇਟਾਂ ਤੇ ਪਾਈ ਜਾਂਦੇ ਆ। ਆਪਣੇ ਕੋਲ ਸ਼ਹਿਰਾਂ ਵਾਲੇ ਤਾਂ ਹਟ ਗਏ, ਉਹ ਕਹਿੰਦੇ ਵੀ ਦਰਵਾਜ਼ੇ ਵੀ ਮਹਿੰਗੇ ਆ ਤੇ ਫਰਸ਼ ਪਹਿਲਾਂ ਹੀ ਤਿਲਕਣਾ। ਹਾਂਜੀ ਹਾਂਜੀ ਉਹ ਤਾਂ ਹਟ ਗਏ। ਉਹ ਤਾਂ ਫਿਰ ਬਜ਼ੁਰਗਾਂ ਦੇ ਸਾਹਮਣੇ ਤੇ ਖਾਸ ਸਮੇਂ ਤੇ ਫਿਰ ਤੇਲ ਚੋਇਆ ਜਾਂਦਾ ਸੀ। ਹਾਂ ਹਾਂਜੀ ਇਹ ਬਾਕੀ ਅੱਜ ਕੱਲ ਨਾ ਵੈਸੇ ਜਿਹੜੇ ਹੁਣ ਮੁੰਡੇ ਅੱਜ ਕੱਲ ਪੁਰਾਣੇ ਤੌਰ ਤੇ ਹਵੇਲੀਆਂ ਬਣਾਉਣ ਲੱਗ ਗਏ, ਉਹ ਇਹੋ ਜਿਹੇ ਦਰਵਾਜ਼ੇ ਲਾਉਣ ਲੱਗ ਗਏ। ਜਿਵੇਂ ਇੱਥੇ ਪੱਤੀਆਂ ਲੱਗੀਆਂ ਹੁੰਦੀਆਂ ਹਨ, ਪਿੱਤਲ ਦੀਆਂ ਪੱਤੀਆਂ ਲੱਗੀਆਂ ਹੁੰਦੀਆਂ, ਡਿਜ਼ਾਈਨ ਬਣੇ ਹੁੰਦੇ ਆ। ਉਹ ਰਿਵਾਜ ਆਪਣੇ ਹੁਣ ਕੁੰਡੇ ਹੁੰਦੇ ਆ ਵੀ, ਜਾਂ ਕਈ ਵਾਰ ਕਿੱਲ ਵੀ ਲੱਗੇ ਹੁੰਦੇ ਸੀ। ਹਾਂ ਇਹਦੇ ਪਿੱਤਲ ਦੇ ਕਿੱਲ ਦੇ ਕਿੱਲ ਲੱਗੇ ਹੁੰਦੇ ਸੀ। ਸੋ ਇਹ ਸਾਰੀਆਂ ਉਹ ਚੀਜ਼ਾਂ ਆ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਹੰਡਾਈਆਂ। ਤੁਹਾਨੂੰ ਅਸੀਂ ਅੱਜ ਉਹ ਸਾਰਾ ਕੁਝ ਦਿਖਾਇਆ ਜੋ ਪੁਰਾਤਨ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਬਜ਼ੁਰਗਾਂ ਵੱਲੋਂ ਵਰਤਿਆ ਗਿਆ, ਬਜ਼ੁਰਗਾਂ ਵੱਲੋਂ ਜਿਨ੍ਹਾਂ ਸੰਦਾਂ ਨਾਲ ਕਮਾਈ ਕੀਤੀ ਗਈ। ਜੇ ਅੱਜ ਪੰਜਾਬ ਤਰੱਕੀ ਦੀ ਲੀਹ ਤੇ ਖੜਾ ਜਾਂ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਸਟੈਂਡ ਕੀਤਾ, ਤਾਂ ਉਹ ਇਹਨਾਂ ਗੱਡੀਆਂ ਤੱਕ ਪਹੁੰਚਿਆ, ਇਹਨਾਂ ਗੱਡਿਆਂ ਤੋਂ ਹੀ ਰੇਂਜ ਰੋਵਰਾਂ ਤੱਕ ਗਏ ਆ। ਸੋ ਸੰਭਾਲਣਾ ਇਹਨਾਂ ਨੂੰ ਵੀ ਬਣਦਾ। ਤੇ ਇਹ ਪਰਿਵਾਰ, ਸਾਰਾ ਪਰਿਵਾਰ ਹੀ ਇਸ ਗੱਲ ਲਈ ਵਧਾਈ ਦਾ ਪਾਤਰ ਹੈ ਕਿ ਇਹਨਾਂ ਨੇ ਗੱਡੀਆਂ ਵੀ ਬਣਾਈਆਂ, ਪਰ ਉਹਨਾਂ ਗੱਡਿਆਂ ਨੂੰ ਨਹੀਂ ਗਵਾਇਆ ਜਿਨ੍ਹਾਂ ਗੱਡਿਆਂ ਤੋਂ ਇਹਨਾਂ ਦੇ ਬਜ਼ੁਰਗਾਂ ਨੇ ਕਮਾਈਆਂ ਕੀਤੀਆਂ। ਸੋ ਅੱਗੇ ਵੀ ਤੁਹਾਨੂੰ ਇਸ ਤਰ੍ਹਾਂ ਦੇ ਹੋਰ ਹੈ ਜਿਹੜੇ ਭੈਣ ਭਰਾ, ਉਹਨਾਂ ਨਾਲ ਮਿਲਾਉਂਦੇ ਰਵਾਂਗੇ, ਜਾਣਕਾਰੀਆਂ ਸਾਂਝੀਆਂ ਕਰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ। ਤੇ ਮੇਰੇ ਦਾਦਾ ਜੀ ਨਾਂ ਸੀਗਾ ਬਖਤੌਰ ਸਿੰਘ, ਪੜਦਾਦਾ ਜੀ ਦਾ ਨਾਂ। ਉਹਨਾਂ ਦੇ ਜਿਹੜੇ ਪੜਦਾਦਾ ਜੀ ਸੀਗੇ ਮੇਰੇ ਬਖਤੌਰ ਸਿੰਘ ਪੜਦਾਦਾ ਜੀ ਦੇ, ਉਹਦਾ ਨਾਂ ਸੀ ਗਿੱਲ।
ਕੰਗਣੀ ਵਾਲੇ ਗਲਾਸ ਅੱਗੇ ਕਹਿੰਦੇ ਸੀ ਵੀ ਸਗਣਾ ਤੇ ਕੰਗਣੀ ਵਾਲੇ ਗਲਾਸ ਦਿੰਦੇ ਸੀ ਤੇ ਆਹ ਹੁੰਦਾ ਉਹ ਕੰਗਣੀ ਵਾਲਾ ਗਲਾਸ। ਜਿਹੜੀਆਂ ਸਾਰੀਆਂ ਸਮਾਨ ਜਿਹੜਾ ਉਹੋ ਜਿਹੀਆਂ ਚੀਜ਼ਾਂ ਪਈਆਂ ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਸਿਰਫ ਅਸੀਂ ਦੇਖੀਆਂ ਜ਼ਰੂਰ ਆ, ਅੱਜ ਅਸੀਂ ਨਾਂ ਵੀ ਭੁੱਲ ਚੁੱਕੇ ਆ। ਆ ਮੈਨੂੰ ਲੱਗਦਾ ਵੀ ਉਹਦੇ ਜਿਹੜੇ ਕੀ ਕਹਿੰਦੇ ਹੁੰਦੇ ਹੁਣ ਮੈਂ ਤਾਂ ਨਾਮ ਨਹੀਂ ਯਾਦ ਹੁੰਦਾ। ਇਹ ਟਿੰਡਾਂ ਦੇ ਵਿੱਚ, ਹਾਂ ਹਾਂਜੀ, ਇਹ ਟਿੰਡਾਂ ਦੀ ਇੱਕ ਮਾਲ ਹੁੰਦੀ ਜਿਵੇਂ 100 150 ਜਿਵੇਂ ਜਿਵੇਂ ਪਾਣੀ ਦੀ ਡੰਗਾਈ ਸੀ ਉਵੇਂ ਇੱਕ ਲੰਮੀ ਟਿੰਡਾਂ ਦੀ ਮਾਲ ਹੁੰਦੀ ਸੀ। ਕਹਿੰਦੇ ਜੱਟ ਜ਼ਮੀਨ ਨਾਲ, ਜ਼ਮੀਨ ਸੰਦ ਨਾਲ ਤੇ ਸੰਦ ਸੰਭਾਲ ਨਾਲ। ਆ ਫੱਟੀ ਆ ਵੀਰੋ ਜਿਹੜੀ ਆਪਾਂ 35 ਅੱਖਰੀ ਇਹ ਤੇ ਲਿਖੀ ਹੋਈ ਆ, ਗੁਰਮੁਖੀ ਲਿਖੀ ਹੋਈ ਆ। ਸੋ ਕਲਮ ਤੇ ਦਵਾਤ ਆ ਕਲਮ ਹੈ। ਤੇ ਮੈਨੂੰ ਕੰਗਾਂ ਨੇ ਪਿੰਡ 'ਚ ਵੀ ਕਿ ਮੈਨੂੰ ਇੱਕ ਦੋ ਬੰਦੇ ਮਿਲੇ, ਮੈਂ ਗੱਡਾ ਲੈ ਕੇ ਥੋੜਾ ਕੰਮ ਸੀ ਉਹਦਾ ਕਰਨ ਵਾਲਾ, ਉਹਦਾ ਬਾਈ ਮਹਾਂ ਦਾ ਕਿਤੇ ਨੂੰ ਖੜਾ ਛੱਡਿਆ ਸੀ। ਇਹ ਸੁਣ ਲਓ ਭਾਈ, ਹੁਣ ਜਿਹੜੀ ਇੱਕ ਰਵਾਇਤ ਬਣੀ ਵੀ ਆ ਵੀ ਅਸੀਂ ਗੱਡੀ ਦੇ ਟਾਇਰਾਂ ਤੇ ਪਾਣੀ ਮਾਰੀ ਜੰਨੇ ਆ, ਹਾਂਜੀ ਉਹ ਇਹਨਾਂ ਗੱਡਿਆਂ ਤੋਂ ਰਵਾਇਤ ਚੱਲੀ ਸੀ ਵੀ ਭਾਈ ਜਿਹੜੇ ਗੱਡੇ ਤੇ ਸਾਡੀ ਧੀ ਭੈਣ ਦੀ ਡੋਲੀ ਜਾਂਦੀ ਆ ਵੀ ਉਹ ਗੱਡੇ ਦਾ ਟਾਇਰ ਚੂੰ ਚੂੰ ਨਾ ਕਰੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅੱਜ ਜੇ ਆਪਾਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਭਾਈ ਅੱਜ ਦੀ ਪੀੜ੍ਹੀ ਨੂੰ ਜੇ ਪੁੱਛਿਆ ਜਾਵੇ ਕਿ ਤੁਹਾਡਾ ਦਾਦਾ ਕੌਣ ਹੈ, ਪੜਦਾਦਾ ਕੌਣ ਹੈ, ਜਾਂ ਉਸ ਤੋਂ ਪਿੱਛੇ ਜਿਹੜੇ ਲੋਕਾਂ ਦੀ ਜਾਂ ਜਿਨ੍ਹਾਂ ਨੇ ਕਮਾਈ ਕਰਕੇ ਤੁਹਾਨੂੰ ਆਪਣੀ ਜਾਇਦਾਦ ਦਿੱਤੀ ਤਾਂ ਉਹਨਾਂ ਦੇ ਨਾਮ ਨਹੀਂ ਪਤਾ। ਪਰ ਅੱਜ ਅਸੀਂ ਇੱਕ ਅਜਿਹੇ ਸ਼ਖਸ ਨਾਲ ਤੁਹਾਨੂੰ ਮਿਲਾ ਰਹੇ ਹਾਂ ਜਿਹੜਾ ਦਾਦਾ ਹੀ ਨਹੀਂ ਸਗੋਂ ਪਿਛਲੀਆਂ 10 ਪੁਸ਼ਤਾਂ ਤੱਕ ਦੇ ਨਾਮ ਉਹਨਾਂ ਦੇ ਯਾਦ ਹੀ ਨਹੀਂ ਸਗੋਂ ਲਿਖੇ ਹੋਏ ਆ। ਸੋ ਜਿਵੇਂ ਕਿ ਤੁਸੀਂ ਉੱਪਰ ਪੜ੍ਹ ਹੀ ਰਹੇ ਹੋ ਕਿ ਪਿੰਡ ਦੋਦਾ ਦੇ ਵਿੱਚ ਮੌਜੂਦ ਆ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਇਹ ਪਿੰਡ ਪੈਂਦਾ ਤੇ ਇਸ ਪਿੰਡ ਦੇ ਜਸਕਰਨ ਸਿੰਘ ਤੇ ਉਹਨਾਂ ਦੇ ਪਰਿਵਾਰ ਕੋਲ ਉਹ ਸਾਰੀ ਹਿਸਟਰੀ ਹੈ, ਪੂਰੇ ਪਿੰਡ ਦੀ ਕਹਿ ਸਕਦੇ, ਕਿਉਂਕਿ ਪੱਤੀਆਂ ਨੇ, ਪੱਤੀਆਂ ਦੇ ਵਿੱਚ ਕੌਣ ਕੌਣ ਕਿੱਦਾਂ ਗਿਆ, ਕਿਹਦਾ ਜਨਮ ਕਦੋਂ ਹੋਇਆ, ਜਿੱਥੋਂ ਤੱਕ ਰਿਕਾਰਡ ਰੱਖਣਾ ਸ਼ੁਰੂ ਕੀਤਾ ਤੇ ਅੱਜ ਤੱਕ ਦਾ। ਤੇ ਹੁਣ ਵੀ ਅੱਗੇ ਜਿਹੜਾ ਬੱਚਾ ਇਹਨਾਂ ਦੇ ਖਾਨਦਾਨ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਅੱਗੇ ਪੈਦਾ ਹੁੰਦਾ ਤਾਂ ਉਹਦੀ ਨਾਮ ਆ ਜਿਹੜਾ ਇੱਥੇ ਦਰਜ ਕਰ ਦਿੱਤਾ ਜਾਂਦਾ। ਇੱਕ ਵਾਰੀ ਸੋਚ ਕੇ ਜ਼ਰੂਰ ਦੱਸੋ ਕਿ ਕਿੰਨੇ ਕੁ ਇਹੋ ਜਿਹੇ ਪੰਜਾਬ ਦੇ ਪਰਿਵਾਰ ਨੇ ਜਿਨ੍ਹਾਂ ਕੋਲ ਇਹ ਰਿਕਾਰਡ ਪਿਆ। ਕੱਲਾ ਇਹ ਰਿਕਾਰਡ ਹੀ ਨਹੀਂ, ਹੋਰ ਵੀ ਬਹੁਤ ਕੁਝ ਦਿਖਾਵਾਂਗੇ ਤੇ ਇਸ ਵੀਡੀਓ ਨਾਲ ਜੁੜੇ ਰਹੋ। ਤੁਹਾਨੂੰ ਹੋਰ ਵੀ ਅਜਿਹੀਆਂ ਜਿਹੀਆਂ ਚੀਜ਼ਾਂ ਦਿਖਾਵਾਂਗੇ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕੋਈ ਬੰਦਾ ਇਹਨਾਂ ਚੀਜ਼ਾਂ ਨੂੰ ਵੀ ਸਾਂਭੀ ਬੈਠਾ। ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਜਸਕਰਨ ਸਿੰਘ ਜੀ, ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਜੀ ਧੰਨਵਾਦ। ਜਸਕਰਨ ਜੀ, ਅੱਜ ਜੇ ਨੌਜਵਾਨਾਂ ਨੂੰ ਪੁੱਛ ਲਈਏ ਭਾਈ ਤੇਰੇ ਦਾਦੇ ਦਾ ਨਾਂ ਕੀ ਹੈ ਤੇ ਗਾਂ ਤੇਰੇ ਦਾਦੇ ਦਾ ਪਿਓ ਕੌਣ ਸੀ ਤਾਂ ਪਤਾ ਨਹੀਂ ਹੁੰਦਾ। ਹਾਂਜੀ ਬਿਲਕੁਲ, ਜਦੋਂ ਵੀ ਆਪਣਾ ਕੋਈ ਪੁੱਛਦਾ ਪਹਿਲੀ ਗੱਲ ਤਾਂ ਆਪਾਂ ਵੈਸੇ ਉਲਝ ਜਾਂਦੇ, ਪਤਾ ਨਹੀਂ ਲੱਗਦਾ ਕੀ ਸੀਗਾ। ਫਿਰ ਇਸ ਤੱਕ ਆਪਾਂ ਕਿਉਂਕਿ ਹੁਣ ਸਿਰਫ ਪਿਓ ਤੱਕ ਹੀ ਰਹਿ ਗਿਆ ਜੀ। ਪਿਓ ਤੱਕ, ਹਾਂ। ਦਾਦੇ ਵਾਲਾ ਵੀ ਹੁਣ ਕਿਉਂਕਿ ਆਪਣੇ ਕੋਲ ਲਿਖਤ ਪੜ੍ਹ ਜਾਂ ਬਹੁਤ ਘੱਟ ਆਉਂਦਾ, ਕੋਈ ਜ਼ਮੀਨ ਤੇ ਪਲਾਜੇ ਬਹੁਤ ਘੱਟ ਆਉਂਦਾ। ਹਾਂਜੀ ਹਾਂਜੀ। ਫਿਰ ਦਾਦੇ ਤੱਕ ਹੀ ਰਹਿ ਗਿਆ। ਇੰਨਾ ਆਪਾਂ ਪਿੱਛੇ ਜਾਣ ਕਿਉਂਕਿ ਸਿਸਟਮ ਹੀ ਆਪਾਂ ਇਹੋ ਜਿਹੇ ਚ ਆ ਗਏ ਆ, ਜੁਗ ਜੀ ਗੱਲ ਇਹੋ ਜਿਹੇ ਚ ਆ ਗਏ, ਬਿਲਕੁਲ ਨਹੀਂ ਯਾਦ ਰਹਿੰਦਾ ਆਪਾਂ। ਪਰ ਤੁਸੀਂ ਇਹ ਸਾਰਾ ਰਿਕਾਰਡ ਫਿਰ ਮੇਨਟੇਨ ਕਿਵੇਂ ਰੱਖਿਆ? ਜਿਵੇਂ ਹੁਣ ਆਪਾਂ ਜੇ ਬਾਬੇ ਦੋਦੇ ਦੀ ਗੱਲ ਕਰੀਏ ਤਾਂ ਉਹ ਮੈਨੂੰ ਤਾਂ ਬਹੁਤ ਪੀੜ੍ਹੀਆਂ ਪਿੱਛੇ ਆ ਤੁਹਾਡੇ ਤੋਂ। ਮੈਂ ਦੋਦੇ ਦੀ 10ਵੀਂ ਪੀੜ੍ਹੀ 'ਚ ਹਾਂ ਜੀ। ਹਾਂ, ਫਿਰ 10ਵੀਂ ਪੀੜ੍ਹੀ ਤੇ ਉਸ ਤੋਂ ਬਾਅਦ ਤੁਸੀਂ ਰਿਕਾਰਡ ਫਿਰ ਲਿਆ ਕਿਵੇਂ, ਬਣਾਇਆ ਕਿਵੇਂ? ਜਿਹੜਾ ਤਾਂ ਸਾਨੂੰ ਪਿੰਡ ਦੇ ਵਿੱਚ ਗੈਲੇ ਕਹਿੰਦੇ ਜੀ, ਗੈਲਾ ਸਿੰਘ ਸੀ ਜਿਹੜਾ, ਉਹ ਮੇਰੇ ਗੈਲੇ ਦੇ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਬਾਬਾ ਲੱਗੇ, ਉਦੋਂ ਪਹਿਲਾਂ ਨਾਮ ਇਕੱਲੇ ਹੁੰਦੇ ਸੀ, ਉਹਦਾ ਨਾਂ ਗੈਲਾ ਹੀ ਸੀਗਾ ਜੀ। ਤੇ ਮੇਰੇ ਦਾਦਾ ਜੀ ਨਾਂ ਸੀਗਾ ਬਖਤੌਰ ਸਿੰਘ, ਪੜਦਾਦਾ ਜੀ ਦਾ ਨਾਂ। ਉਹਨਾਂ ਦੇ ਜਿਹੜੇ ਪੜਦਾਦਾ ਜੀ ਸੀਗੇ ਮੇਰੇ ਬਖਤੌਰ ਸਿੰਘ ਤੇ ਪੜਦਾਦਾ ਜੀ ਦੇ, ਉਹਦਾ ਨਾਂ ਸੀ ਗੈਲਾ। ਉੱਥੇ ਤੱਕ ਤਾਂ ਮੈਨੂੰ ਸਾਰਾ ਆਪਣੇ ਪਤਾ ਸੀ, ਘਰੇ ਪਾਪੇ ਹੁੰਦੇ ਲਿਖਿਆ ਹੋਇਆ ਸੀਗਾ ਡਾਇਰੀ ਤੇ ਨੋਟ। ਅੱਛਾ, ਪਹਿਲਾਂ ਰਿਕਾਰਡ ਲਿਖਿਆ ਹੋਇਆ ਸੀ ਉਹਨਾਂ ਦਾ? ਲਿਖਿਆ ਸੀ, ਹਾਂਜੀ। ਉਸ ਤੋਂ ਬਾਅਦ ਫਿਰ ਮੈਨੂੰ ਕਈਆਂ ਨੇ ਦੱਸਿਆ ਵੀ ਸਾਡੇ ਪਿੰਡ ਦੇ ਵੀ ਕਈ ਜਿਹੜੇ ਬੰਦੇ ਜਿਹਨਾਂ ਨੂੰ ਪਤਾ ਰਿਕਾਰਡ ਇਹਨਾਂ ਕੋਲ ਸਾਰਾ ਇਕੱਠਾ ਕੀਤਾ ਵਾ, ਉਹਨਾਂ ਨੇ ਦੱਸਿਆ ਵੀ ਸਾਡੇ ਆਪਣੇ ਪਟਵਾਰ ਖਾਨੇ ਦੇ ਇਸ ਤਰ੍ਹਾਂ ਵੀ ਉਰਦੂ ਦੇ ਵਿੱਚ ਪੁਰਾਣਾ ਰਿਕਾਰਡ ਵੀ ਹੈਗਾ ਉੱਤੇ। ਉਹ ਮੈਂ ਇੱਕ ਦੋ ਵਾਰੀ ਪਟਵਾਰੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਜਾ ਕੇ, ਉਹ ਕਹਿੰਦੇ ਕੋਈ ਗੱਲ ਨਹੀਂ। ਉਹਨਾਂ ਫਿਰ ਸਾਰਾ ਮੈਨੂੰ ਦੁੱਧ ਤੱਕ ਸਾਰਾ ਦਿੱਤਾ। ਇਹ ਜਿਵੇਂ ਜਿਵੇਂ ਦੁੱਧ ਲੱਗੇ ਬਣੇ ਪੱਤੀਆਂ ਹੋਊਗਾ ਸਾਰਾ ਆਪਾਂ ਕੱਢਦੇ, ਕਿਉਂਕਿ ਸਾਰੇ ਫਿਰ ਪਿੰਡ ਦਾ ਤਾਂ ਬਹੁਤ ਵੱਡਾ ਬਣ ਜਾਂਦਾ। ਅੱਛਾ, ਆਪਣੇ ਪੱਤੀ ਦਾ ਕੱਢ ਲਿਆ ਤੁਸੀਂ? ਆਪਣੇ ਪੱਤੀ ਦਾ ਤੇ ਉਦੋਂ ਆਪਣੇ ਖਾਨਦਾਨ ਤੇ ਕਰੀ ਆਪਾਂ ਸਾਰਾ ਕੱਢ ਲਿਆ। ਹਾਂਜੀ, ਉਹ ਕੱਢ ਕੇ ਆਪਾਂ ਸਾਰਾ ਬਣਾ। ਤੇ ਅੱਗੇ ਆਪਾਂ ਗੱਲ ਕਰਦੇ ਕਿ ਤੁਹਾਡੇ ਕੋਲੇ ਜਿਹੜੇ ਪੁਰਾਣੇ ਖੇਤੀਬਾੜੀ ਵਾਲੇ ਜਿਹੜੇ ਸੰਦ ਸੰਦੇੜੇ ਨੇ, ਹਾਂਜੀ ਹਾਂਜੀ, ਜਿਵੇਂ ਆਪਾਂ ਗ੍ਰਾਮੋਫੋਨ ਦੀ ਗੱਲ ਕਰਦੇ ਆ, ਬਹੁਤ ਪੁਰਾਣਾ। ਅੱਜ ਇਹਦੀ ਸ਼ਿੰਗਾਰ ਤਾਂ ਜ਼ਰੂਰ ਬਣ ਗਏ ਆ ਪਰ ਲੋਕਾਂ ਨੇ ਪੁਰਾਣੇ ਸਾਂਭੇ ਨਹੀਂ।
ਹਾਂਜੀ ਹਾਂਜੀ ਪਹਿਲਾਂ ਮਤਲਬ ਜਿਵੇਂ ਹੁਣ ਨਵੇਂ ਯੁੱਗ 'ਚ ਆਪਾਂ ਆਈ ਜੰਨੇ ਤੇ ਪੁਰਾਣੀ ਚੀਜ਼ਾਂ ਆਪਾਂ ਛੱਡੀ ਜੰਨੇ ਆ ਇਹ ਮਤਲਬ ਉਸ ਟਾਈਮ ਜਿਵੇਂ ਅੰਗਰੇਜ਼ਾਂ ਦੀ ਬਣੇ ਤਕਨੀਕ ਸੀਗੀ ਫਿਰ ਉਹ ਉਸ ਤੋਂ ਬਾਅਦ ਜਿਵੇਂ ਉਹ ਵਾਪ ਚਲੇ ਗਏ ਉਵੇਂ ਫਿਰ ਆਪਣੇ ਲੋਕ ਸੁਣਦੇ ਸੀਗੇ ਜਿਵੇਂ ਇੱਕ ਬੰਦੇ ਨੇ ਕਿਸੇ ਨੇ ਵੀ ਲਿਆਂਦਾ ਉਹਨੇ ਲਾ ਦੇਣਾ ਤੇ ਪਿੰਡ ਦੇ ਵਿੱਚ 10-15 ਬੰਦੇ ਅੱਗੇ ਇਕੱਠੇ ਹੋ ਕੇ ਬਹਿ ਜਾਂਦੇ ਸੀ ਤੇ ਰਿਕਾਰਡ ਚੱਲੀ ਜਾਂਦੇ ਸੀ ਨਜ਼ਾਰੇ ਲੈਂਦੇ ਸੀ ਉਸ ਤੋਂ ਬਾਅਦ ਫਿਰ ਕੀ ਆ ਗਿਆ ਫਿਰ ਨਵੇਂ ਯੁੱਗ ਆ ਗਿਆ ਫਿਰ ਉਸ ਤੋਂ ਬਾਅਦ ਇਹ ਇਲੈਕਟ੍ਰੋਨਿਕ ਮਸ਼ੀਨਾਂ ਆ ਗਿਆ ਫਿਰ ਇਹਨਾਂ ਦਾ ਵੀ ਉਸ ਤੋਂ ਫਿਰ ਕੈਸਟਾਂ ਵਾਲਾ ਯੁੱਗ ਆ ਗਿਆ ਜੀ ਫਿਰ ਹੌਲੀ ਹੌਲੀ ਸੀੜੀਆਂ ਚਿੱਪਾਂ ਤੇ ਆ ਗਏ ਤੇ ਹੁਣ ਤਾਂ ਸਿੱਧਾ YouTube ਤੇ ਚੱਲਦਾ ਕੰਮ ਹੁਣ ਤਾਂ ਨਾ ਕੋਈ ਚਿੱਪ ਰਹੇਗੀ ਨਾ ਸੀਡੀ ਰਹੇਗੀ ਨਾ ਕੈਸਟ ਰਹੇਗੀ ਬਿਲਕੁਲ ਹੀ ਖਤਮ ਹੋ ਗਿਆ ਤੇ ਅੱਗੇ ਆ ਭਾਂਡੇ ਆ ਦੋਸਤੋ ਕੰਗਣੀ ਵਾਲੇ ਗਲਾਸ ਅੱਗੇ ਕਹਿੰਦੇ ਸੀ ਵੀ ਸਗਣਾ ਤੇ ਕੰਗਣੀ ਵਾਲੇ ਗਲਾਸ ਦਿੰਦੇ ਸੀ ਤੇ ਆ ਹੁੰਦਾ ਉਹ ਕੰਗਣੀ ਵਾਲਾ ਗਲਾਸ ਇਹ ਸਾਰੇ ਨਾ ਜਿਵੇਂ ਦੇਖੋ ਮੁਸਲਮਾਨ ਕਾਰੀਗਰਾਂ ਦੇ ਬਣੇ ਹੋਏ ਆ ਇਹ ਸਾਰੇ ਹੱਥੀਂ ਬਣਾਉਂਦੇ ਸੀ ਉਹ ਉਹਨਾਂ ਦੇ ਉੱਤੇ ਜਿਵੇਂ ਮਸੀਤਾਂ ਉਹਨਾਂ ਦੀਆਂ ਜਾਂ ਅਲੱਗ-ਅਲੱਗ ਉਹਨਾਂ ਦੀ ਆਦੀ ਮਤਲਬ ਨਿਸ਼ਾਨਦੇਹੀ ਉਹਨਾਂ ਬਣਾਏ ਹੁੰਦੇ ਹਾਂਜੀ ਹਾਂਜੀ ਪਿੱਤਲ ਦੀਆਂ ਗੜਬੀਆਂ ਬਾਟੀਆਂ ਬਾਟੇ ਹਾਂਜੀ ਹਾਂਜੀ ਹਨਾ ਇਹ ਸਾਰੇ ਆ ਗਏ ਜਿਵੇਂ ਆਪਣੇ ਹੋ ਗਏ ਤਾਂ ਪਿੱਤਲ ਦੇ ਹੋ ਗਏ ਜੀ ਇਹ ਤਾਂਬੇ ਦੇ ਹੋ ਗਏ ਇਹ ਕਾਂਸੀ ਦੇ ਭਾਂਡੇ ਜੀ ਅੱਛਾ ਕਾਂਸੀ ਮੈਂ ਪਹਿਲੀ ਵਾਰੀ ਦੇਖ ਰਿਹਾ ਜੀ ਵੀ ਕਾਂਸੀ ਦੇ ਭਾਂਡੇ ਕਿਹੜੇ ਆਹ ਦੇਖ ਲਓ ਦੋਸਤੋ ਹਾਂਜੀ ਐਦਾਂ ਦੀ ਹੁੰਦੀ ਹੈ ਕਾਂਸੀ ਇਹ ਕਾਂਸੀ ਦਾ ਇਹ ਕਾਂਸੀ ਥੋੜੀ ਜਿਹੀ ਮਤਲਬ ਅੱਜ ਵੀ ਤਾਂਬੇ ਨਾਲੋਂ ਤੇ ਆਪਣੇ ਇਹਦੇ ਨਾਲੋਂ ਕਾਫੀ ਮਹਿੰਗੀ ਹੈ ਇਹ ਕਾਂਸੀ ਦੇ ਭਾਂਡੇ ਜਿਹੜੇ ਆਏ ਗਏ ਖਾਸ ਜਿਹੜੇ ਆਪਣੇ ਰਿਸ਼ਤੇਦਾਰ ਪ੍ਰਾਹੁਣੇ ਹੁੰਦੇ ਉਹਨਾਂ ਨੂੰ ਖਵਾਈ ਜਾਂਦੀ ਸੀ ਮਤਲਬ ਪ੍ਰਾਹੁਣੇ ਧਰਾਉਣੇ ਨੂੰ ਇੱਥੇ ਰੋਟੀ ਪਾਣੀ ਕਾਂਸੀ ਦੇ ਭਾਂਡੇ ਜੀ ਦਿੰਦੇ ਸੀ ਪਹੁੰਚਣ ਦੀ ਗੱਲ ਕਰ ਵੀ ਹੁਣ ਜੇ ਕਰੋਕਰੀ ਆਪਾਂ ਵਧੀਆ ਮੰਨਦੇ ਜਾਂ ਕੁਝ ਹੋਰ ਚੀਜ਼ਾਂ ਮੰਨਦੇ ਉਸ ਤਰ੍ਹਾਂ ਵਧੀਆ ਹੁੰਦਾ ਸੀ ਉਸ ਤੋਂ ਬਾਅਦ ਫਿਰ ਪਿੱਤਲ ਦੇ ਭਾਂਡੇ ਆਮ ਘਰਾਂ 'ਚ ਵਰਤੇ ਜਾਂਦੇ ਸੀ ਤੇ ਜਿਹੜੇ ਇਹ ਖਾਸ ਇਹ ਕਿਉਂਕਿ ਡਿੱਗਣ ਤੇ ਤਿੜਕੇ ਜਾਂਦੇ ਸੀ ਕਾਂਸੀ ਨੂੰ ਬਹੁਤ ਸੰਭਾਲ ਕੇ ਰੱਖਿਆ ਜਿਵੇਂ ਅੱਜ ਕੰਚ ਦੇ ਭਾਂਡੇ ਆਪਾਂ ਰੱਖ ਲਈਏ ਅੱਛਾ ਇਹ ਵੀ ਇਹਦੇ 'ਚ ਹੈਗਾ ਖਾਲੀ ਨਾ ਪੱਤਲੇ ਸਿੱਟ ਦੇਂਗੇ ਇਹ 'ਚ ਤੇੜ ਪੈ ਜੂਗੀ ਕਰੈਕ ਹੋ ਜੂਗੀ ਅੱਛਾ ਜੀ ਹਾਂ ਕਾਂਸੀ ਇਸ ਤਰ੍ਹਾਂ ਦੀ ਉੱਪਰ ਇੱਕ ਵਾਰੀ ਕੈਮਰਾਮੈਨ ਵੀਰ ਨੂੰ ਜ਼ਰੂਰ ਕਹੂੰਗਾ ਕਿ ਆ ਘੋੜੇ ਦੀ ਕਾਠੀ ਹੈ ਤੇ ਉਦੋਂ ਬਾਅਦ ਆ ਪੁਰਾਣਾ ਜਿੰਦਰਾ ਚਾਬੀ ਤੇ ਹੋਰ ਵੀ ਕੀ ਕੁਛ ਹੈ ਜਿਹੜੀਆਂ ਸਾਰੀਆਂ ਸਮਾਨ ਜਿਹੜਾ ਉਹੋ ਜਿਹੀਆਂ ਚੀਜ਼ਾਂ ਪਈਆਂ ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਸਿਰਫ ਅਸੀਂ ਦੇਖੀਆਂ ਜ਼ਰੂਰ ਆ ਅੱਜ ਅਸੀਂ ਨਾਮ ਵੀ ਭੁੱਲ ਚੁੱਕੇ ਆ ਆ ਉੱਠ ਦੀ ਕਾਠੀ ਹੈ ਜੀ ਹਾਂਜੀ ਉੱਠ ਦੀ ਕਾਠੀ ਹੈ ਪੁਰਾਣਾ ਕਹਿੰਦੇ ਜੀ ਇਹਦੇ ਦੋ ਬੰਦੇ ਮਤਲਬ ਉੱਠ ਜਦੋਂ ਸਵਾਰੀ ਕਰਦੇ ਇਸ ਤੇ ਬੈਠਦੇ ਸੀਗੇ ਠੀਕ ਹੈ ਜੀ ਇੱਕ ਅੱਗੇ ਬੰਦਾ ਇੱਕ ਪਿੱਛੇ ਬੰਦਾ ਸੀ ਇਹ ਵੀ ਜਦੋਂ ਵੀ ਮਤਲਬ ਵੀ ਕੋਈ ਵੀ ਮੁੰਡਾ ਆਪਣੀ ਭੈਣ ਨੂੰ ਲੈ ਕੇ ਆਉਂਦਾ ਸੀਗਾ ਤੇ ਉਹਨੂੰ ਅੱਗੇ ਬਿਠਾ ਕੇ ਲਿਆਉਂਦਾ ਸੀਗਾ ਤੇ ਸਾਰੇ ਮਤਲਬ ਦੂਰ ਦੇਖਣ ਨੂੰ ਪਤਾ ਲੱਗ ਜਾਂਦਾ ਸੀ ਵੀ ਆਪਦੀ ਭੈਣ ਨੂੰ ਲੈ ਕੇ ਆ ਰਿਹਾ ਕੋਈ ਉਸ ਤਰ੍ਹਾਂ ਮਤਲਬ ਟੀਚਰ ਕਹ ਲੋ ਜਾਂ ਮਜ਼ਾਕ ਨਹੀਂ ਕਰਦਾ ਸੀ ਜਦੋਂ ਆਪਦੀ ਘਰ ਨੂੰ ਲੈ ਕੇ ਆਉਂਦਾ ਸੀ ਉਹ ਮਗਰਲੇ ਪਾਸੇ ਬਿਠਾ ਕੇ ਲਿਆਉਂਦਾ ਸੀਗਾ ਆ ਗੱਲ ਬੜੀ ਸੋਹਣੀ ਲਿਖੀ ਆ ਨੀ ਭਾਬੀ ਮੇਰਾ ਵਿਆਹ ਕਰਵਾ ਦੇ ਵੱਜ ਨਾ ਜਾਵੇ ਠੱਗੀ 100 ਘੋੜਿਆਂ ਤੇ ਜੰਜ ਲੈ ਜਾਊਂਗੀ ਤੇਰੇ ਹੇਠਾਂ ਵੱਗੀ ਵੀਰ ਮੇਰੇ ਦੇ ਗਲ ਨੂੰ ਕੈਠਾ ਨੀ ਤੈਨੂੰ ਫੁੱਲ ਸੱਗੀ ਮਿੰਨਤਾਂ ਕਰਦੇ ਦੀ ਦਾੜੀ ਹੋ ਗਈ ਬੱਗੀ ਇਹ ਪੁਰਾਣੇ ਗੀਤ ਹੈ ਜਿਹੜੇ ਮੈਨੂੰ ਲੱਗਦਾ ਇਹ ਵੀ ਅੱਜ ਕੱਲ ਕਿੱਥੇ ਰਹਿ ਗਏ ਮਤਲਬ ਇਹ ਦਿਓਰ ਭਰਜਾਈ ਦਾ ਇੱਕ ਕਹਿ ਲਓ ਨਾ ਰਿਸ਼ਤੇ ਦਾ ਵਿੱਚ ਜਿਹੜੀ ਇੱਕ ਮਿਠਾਸ ਸੀ ਮਿਹਣੋ ਮਿਹਣੀ ਹੋਣਾ ਉਹ ਗੱਲਾਂ ਬਾਤਾਂ ਹਨ ਅੱਗੇ ਗੱਲ ਕਰਦੇ ਆ ਮੈਨੂੰ ਲੱਗਦਾ ਵੀ ਉਹਦੇ ਜਿਹੜੇ ਕੀ ਕਹਿੰਦੇ ਹੁੰਦੇ ਹੁਣ ਮੈਂ ਤਾਂ ਨਾਮ ਨਹੀਂ ਯਾਦ ਹੁੰਦਾ ਇਹ ਟਿੰਡਾਂ ਦੇ ਵਿੱਚ ਹਾਂਜੀ ਇਹ ਟਿੰਡਾਂ ਦੀ ਇੱਕ ਮਾਲ ਹੁੰਦੀ ਜਿਵੇਂ 100 150 ਜਿਵੇਂ ਪਾਣੀ ਦੀ ਡੰਗਾਈ ਸੀ ਉਵੇਂ ਇੱਕ ਲੰਮੀ ਟਿੰਡਾਂ ਦੀ ਮਾਲ ਹੁੰਦੀ ਸੀ ਇੱਕ ਪਾਸੇ ਭਰੀ ਜਾਂਦੀ ਇੱਕ ਪਾਸੇ ਖਾਲੀ ਰਹਿੰਦੀ ਇਹ ਸਾਰੀ ਮਤਲਬ ਹੱਥੀ ਬਣੀ ਹੈ ਉਸ ਟਾਈਮ ਕਹਿੰਦੇ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੂੰਜਾ ਦੇਣ ਬੱਚੇ ਨਦੀ ਨਹਾਉਣ ਚੱਲੀਆਂ ਬਾਟਾਂ ਪਾਉਂਦੇ ਸੀ ਸਾਰੀਆਂ ਚੀਜ਼ਾਂ ਆ ਜਿੰਦਰਾ ਆ ਗਿਆ ਦੋਸਤੋ ਤੇ ਬੋਤੇ ਦੀ ਮੁਹਾਰ ਹਾਂਜੀ ਹਨਾ ਇਹ ਜਦੋਂ ਮਤਲਬ ਆਪਣੇ ਮੇਲੇ ਤੇ ਜਾਂਦੇ ਸ਼ਿੰਗਾਰ ਕੁੱਠਾਂ ਨੂੰ ਉਹਦੇ ਮਹਾਰਾਂ ਪਾਉਂਦੇ ਸੀ ਇੱਧਰ ਇੱਕ ਗੱਲ ਬਹੁਤ ਸੋਹਣੀ ਲਿਖੀ ਹੋਈ ਆ ਕਹਿੰਦੇ ਜੱਟ ਜ਼ਮੀਨ ਨਾਲ ਜ਼ਮੀਨ ਸੰਦ ਨਾਲ ਤੇ ਸੰਦ ਸੰਭਾਲ ਨਾਲ ਜੱਟ ਉਹੀ ਹੈ ਜਿਹਦੇ ਕੋਲ ਜ਼ਮੀਨ ਆ ਤੇ ਜ਼ਮੀਨ ਦੇ ਵਿੱਚ ਸੰਦ ਹੋਣਾ ਲਾਜ਼ਮੀ ਹੈ ਤੇ ਸੰਦ ਜਿਹੜਾ ਬਚਦਾ ਸੰਭਾਲਣਾ ਬਚਦਾ ਇਸ ਪਰਿਵਾਰ ਦੇ ਇਸ ਖਾਨਦਾਨ ਨੇ ਸੰਭਾਲ ਕੇ ਰੱਖਿਆ ਹੋਇਆ ਇੱਕ ਹੋਰ ਜਿਹੜੀ ਸਿਫਤ ਹੈ ਮੈਂ ਇਸ ਪਰਿਵਾਰ ਦੀ ਜਿਹੜੀ ਅਸੀਂ ਦੇਖੀ ਆ ਕਰਦੇ ਆ ਕਿ ਇਹ ਸੰਯੁਕਤ ਪਰਿਵਾਰ ਦੇ ਵਿੱਚ ਰਹਿੰਦੇ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਆ ਅੱਜ ਵੀ ਸਾਰੇ ਭਰਾ ਜਾਂ ਕਹਿ ਲਓ ਵੀ ਦਾਦੇ ਤੱਕ ਇਕੱਠੇ ਹੋ ਤੁਸੀਂ ਸਾਰਾ ਸਭ ਇਕੱਠੇ ਆ ਦਾਦੇ ਤੋਂ ਇਕੱਠੇ ਆ ਤੇ ਪਹਿਲੀ ਵਾਰੀ ਮੈਂ ਇਹੋ ਜਿਹਾ ਪਰਿਵਾਰ ਦੇਖਿਆ ਕਿਉਂਕਿ ਜੇ ਆਪਾਂ ਘਰ ਦੀ ਗੱਲ ਕਰੀਏ ਤਾਂ ਘਰ ਦੇ ਵਿੱਚ ਅੱਗ ਇੱਕੋ ਹੀ ਆ ਤੇ ਉਹ ਅੱਗ ਉਹ ਹੈ ਕਿ ਆਪਸੀ ਖਹਿਬਾਜ਼ੀ ਦੀ ਇੱਕ ਦੂਜੇ ਤੋਂ ਅੱਗੇ ਵਧਣ ਦੀ ਲਾਲਸਾ ਇੱਕ ਦੂਜੇ ਦੀ ਲੱਤ ਖਿੱਚਣ ਦੀ ਜਿਹੜਾ ਸਿਸਟਮ ਸਾਡੇ ਸਮਾਜ ਦੇ ਵਿੱਚ ਅੱਜ ਚੱਲ ਪਿਆ ਇਹ ਪਰਿਵਾਰ ਉਸ ਚੀਜ਼ ਨੂੰ ਜਿਹੜਾ ਬੰਨ੍ਹ ਕੇ ਬੈਠਾ ਕਿ ਅੱਜ ਵੀ ਭਾਈਚਾਰਕ ਤੌਰ ਤੇ ਸ਼ਾਮ ਨੂੰ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਦੇ ਜਿਹੜਾ ਕੋਈ ਨਹੋਰਾ ਦੇਣਾ ਹੁੰਦਾ ਫਿਰ ਸਾਂਝੇ ਵੱਡੇ ਬਾਪੂ ਕੋਲੇ ਬਹਿ ਕੇ ਨਹੋਰਾ ਦੇ ਲੈਂਦੇ ਹਾਂਜੀ ਜੋ ਵੀ ਕੰਮ ਤਾਂ ਆਪਾਂ ਸਵੇਰੇ ਵੱਢਣਾ ਜਾਂ ਕੋਈ ਵੀ ਹੁੰਦੀ ਉਹਦੀ ਰਾਇ ਸ਼ਾਮ ਨੂੰ ਕੀਤੀ ਨਹੀਂ ਸਾਰੇ ਬਹਿ ਕੇ ਸਵੇਰੇ ਕੀ ਕਰਨਾ ਇਹ ਨਾ ਹੋਵੇ ਸਵੇਰੇ ਕਿਨੂੰ ਪਤਾ ਨਾ ਹੋਵੇ ਵੀ ਕਿੱਥੇ ਕਿਵੇਂ ਜਾਣਾ ਜਦੋਂ ਰਾਤ ਨੂੰ ਸਾਰੇ ਕੰਮ ਦਾ ਕੋਈ ਵੀ ਪ੍ਰੋਗਰਾਮ ਬਣਾ ਲੈਂਦੇ ਆਪਾਂ
ਸਵੇਰੇ ਸਾਰਾ ਉਸ ਸਮੇਂ ਮੈਨੂੰ ਲੱਗਦਾ ਕਿ ਵੱਡਾ ਸਾਡੇ ਘਰਾਂ ਦੇ ਵਿੱਚ ਲੜਾਈਆਂ ਦਾ ਜਾਂ ਆਪਸੀ ਕਲੇਸ਼ ਦਾ ਕਾਰਨ ਵੀ ਇਹੀ ਹੈ ਵੀ ਅੱਡੋ-ਅੱਡੀ ਕਮਰਿਆਂ 'ਚ ਵੜ ਜਾਂਦੇ ਆ ਤੇ ਅੰਦਰ ਬਹਿ ਸਲਾਹ ਕਰਕੇ ਤੜਕੇ ਪਤਾ ਲੱਗਦਾ ਵੀ ਫਲਾਣੇ ਦੇ ਤਾਂ ਵਿਆਹ ਚੱਲੇ ਆ। ਹਾਂ ਉਹ ਫਿਰ ਅਗਲਾ ਕਹਿੰਦਾ ਯਾਰ ਦੱਸਿਆ ਹੀ ਨਹੀਂ। ਹਾਂਜੀ ਹਾਂਜੀ ਵੀ ਰਹਿੰਦੇ ਇਕੱਠੇ ਆ ਵਰਤਦੇ ਇਕੱਠੇ ਆ ਤੇ ਦੱਸਿਆ ਹੈ ਹੀ ਨਹੀਂ। ਉਹ ਖੇਤੀਬਾੜੀ ਦਾ ਕੰਮ ਚੱਲੇ ਤੇ ਇੱਕ ਦੂਜਾ ਦੋ ਵਿਆਹ ਤੁਰੇ ਜਾਂਦੇ ਆ, ਔਖਾ ਹੋ ਜਾਂਦਾ ਜੀ। ਹਾਂ ਵੀ ਐਂ ਪਤਾ ਹੁੰਦਾ ਵੀ ਉਧਰੋਂ ਤਾਂ ਭਾਈ ਕਣਕ ਵੱਢਣ ਵਾਲੀ ਪਈ ਆ ਵੀ ਤੜਕੇ ਤੂੜੀ ਨੂੰ ਲੱਗਣਾ ਹੈ। ਬਿਲਕੁਲ ਤੇ ਉਧਰੋਂ ਵਿਆਹ ਚੱਲੇ ਆ। ਸੋ ਅੱਗੇ ਆ ਸਾਰੀਆਂ ਚੀਜ਼ਾਂ ਵੀਰ ਜ਼ਰੂਰ ਦਿਖਾ ਦਿਓ ਇਹ, ਕਿਉਂਕਿ ਆ ਫੱਟੀ ਆ ਵੀਰੋ ਜਿਹੜੀ ਆਪਾਂ 35 ਅੱਖਰੀ ਇਹ ਤੇ ਲਿਖੀ ਹੋਈ ਆ, ਗੁਰਮੁਖੀ ਲਿਖੀ ਹੋਈ ਆ। ਸੋ ਕਲਮ ਤੇ ਦਵਾਤ, ਆ ਕਲਮ ਹੈ, ਕਲਮ ਐਦਾਂ ਘੜੀ ਦੀ ਸੀ ਤੇ ਕਾਨੇ ਦੀ ਕਲਮ ਹੁੰਦੀ ਸੀ ਤੇ ਵਿੱਚ ਉਹ ਸ਼ਾਹੀ ਜਿਹੜੀ ਪਾਉਂਦੇ ਸੀ ਹਾਂਜੀ ਉਹਨੂੰ ਉਹ ਡਲੀਆਂ ਜੀ ਹੁੰਦੀ ਡਲੀਆਂ ਜੀ ਹੁੰਦੀਆਂ ਡਲੀਆਂ ਹੁੰਦੀ ਬਸ ਇਹਦੇ ਵਿੱਚ ਪਾ ਕੇ ਪਾਣੀ ਪਾ ਕੇ ਯੈਸ ਹਾਂਜੀ ਪਾਣੀ ਪਾ ਕੇ ਤੇ ਉਸ ਤੋਂ ਬਾਅਦ ਗਾਚੀ ਨਾਲੇ ਫੱਟੀ ਪੋਚੀ ਜਾਂਦੀ ਸੀ, ਜਿਵੇਂ ਕਹਿੰਦੇ ਨੇ ਪੋਚਤੀ ਫੱਟੀ